ਪੰਜਾਬੀ ਰੇਡੀਓ ਯੂਐਸ ਸੌਂਰਾਈਜ਼ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਰ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਜੁੱਬਾਸੇਰੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਸਲਮਾ, ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਟਰਲਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਟਰੈਕਟਰ ਰੈਲੀ ਆ ਉਸ ਦਾ ਆਖਰੀ ਦਿਨ ਆ। ਬਿਲਕੁਲ ਜੀ, ਐਕਚੁਅਲੀ ਕਾਂਗਰਸ ਦੇ ਝੰਡੇ ਡੰਡਿਆਂ ਵਾਲੀ ਇਹ ਰੈਲੀ ਦਾ ਤੀਜਾ ਦਿਨ ਆ ਅੱਜ। ਔਰ ਇੱਥੋਂ ਜਿਹੜਾ ਪਟਿਆਲਾ ਡਿਸਟ੍ਰਿਕਟ ਦੇ ਕੁਝ ਜਿਹੜੇ ਏਰੀਆਜ਼ ਨੇ ਉਹਦੇ ਵਿੱਚੋਂ ਅੱਜ ਇਹ ਟਰੈਕਟਰ ਰੈਲੀ ਲੰਘੂਗੀ ਤੇ ਉਸ ਤੋਂ ਬਾਅਦ ਜਿਹੜੀ ਵਾਇਆ ਪਹੇਵਾ ਜਾਂਦੀ ਹੈ ਜੀ ਸੜਕ, ਉਹਦੇ ਰਾਹੀਂ ਰਾਹੁਲ ਗਾਂਧੀ ਹਰਿਆਣੇ ਦੇ ਵਿੱਚ ਜਿਹੜਾ ਉਹ ਐਂਟਰ ਕਰਨਗੇ। ਅੱਜ ਦਾ ਜਿਹੜਾ ਅੱਧਾ ਕੁ ਦਿਨ ਤੇ ਭੜਕਦਾ ਪੂਰਾ ਦਿਨ ਜਿਹੜਾ ਉਹ ਹਰਿਆਣੇ ਦੇ ਵਿੱਚੋਂ ਦੀ ਲੰਘਣਗੇ। ਹਰਿਆਣੇ ਦੇ ਵਿੱਚ ਉੱਥੋਂ ਦੀ ਸਰਕਾਰ ਦੇ ਨਾਲ ਕੀ ਤਕਰਾਰ ਹੁੰਦਾ ਇਹ ਜਿਹੜਾ ਦੀ ਵੇਖਣਾ ਹੋਊਗਾ। ਹਾਲਾਂਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਰੈਲੀ ਤੇ ਰੋਕ ਨਹੀਂ, ਜੇ ਹੁੱਲੜਬਾਜ਼ੀ ਹੋਊਗੀ ਤੇ ਉਹਦੇ ਖਿਲਾਫ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ। ਮਤਲਬ ਕਿ ਕੁਛ ਐਕਸ਼ਨ ਜਿਹੜੇ ਉਹ ਹੋ ਸਕਦੇ ਆ। ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਇੱਥੇ ਤਾਂ ਸਪਾਂਸਰਡ ਪ੍ਰੋਗਰਾਮ ਸੀ ਨਾ ਸਰਕਾਰ ਦਾ। ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਜਿਹੜਾ ਰੈਸਟ ਹਾਊਸ ਹੈ ਉੱਥੇ ਸਾਰਾ ਕੁਝ ਬਦਲਿਆ ਗਿਆ। ਮੇਰੇ ਕੁਛ ਹੈਗੇ ਨੇ ਜੀ ਜਿਹੜੇ ਉੱਥੇ ਜਾਣਕਾਰ, ਕਿਉਂਕਿ ਉਹ ਆਫਿਸਰ ਨੇ, ਇਸ ਕਰਕੇ ਨਾਮ ਤਾਂ ਨਹੀਂ ਜਿਹੜਾ ਵੀ ਉਹ ਦੱਸਿਆ ਜਾ ਸਕਦਾ ਇਸ ਪੱਖੋਂ ਕਿ ਫਿਰ ਸੋਰਸ ਜਿਹੜੇ ਨੇ ਉਹ ਜਿਹੜੇ ਉਹ ਪਤਾ ਉਹਨਾਂ ਦਾ ਜਿਹੜਾ ਉਹ ਲੱਗ ਜਾਂਦਾ। ਤਾਂ ਇਹ ਪਤਾ ਲੱਗਿਆ ਕਿ 22 ਲੱਖ ਰੁਪਈਆ ਜਿਹੜਾ ਰੈਸਟ ਹਾਊਸ ਹੈ ਉਹਦੇ ਉੱਤੇ ਲਾਇਆ ਗਿਆ। ਉੱਥੋਂ ਦੇ ਏਸੀ ਬਦਲੇ ਗਏ, ਉੱਥੋਂ ਦਾ ਫਰਨੀਚਰ ਜਿਹੜਾ ਉਹ ਬਦਲਿਆ ਗਿਆ, ਸਾਰਾ ਕੁਛ ਬਦਲ ਦਿੱਤਾ। ਪਰ ਰਾਹੁਲ ਗਾਂਧੀ ਉੱਥੇ ਰਹੇ ਨਹੀਂ ਰਾਤ ਜਿਹੜਾ ਵੀ ਆ ਕੇ ਬਹੁਤ ਘੱਟ ਪਤਾ ਲੱਗਿਆ ਕਿ ਉਹ ਰਾਤ ਆ ਕੇ ਜਿਹੜਾ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮੋਤੀ ਮਹਿਲ ਆ ਉੱਥੇ ਆ ਕੇ ਜਿਹੜਾ ਵੀ ਉਹ ਰਹੇ ਨੇ। ਇਹ ਬਕਾਇਦਾ ਬਿੱਲ ਪਾਸ ਹੋਇਆ ਜਿਹੜਾ ਉਹਦੇ ਉੱਤੇ ਜਿਹੜੇ ਰੈਸਟ ਹਾਊਸ ਦੇ ਉੱਤੇ ਸਾਰੀ ਚੇਂਜਸ ਜਿਹੜੀ ਆ ਉਹ ਕੀਤੀ ਗਈ ਆ। ਸਪੈਸ਼ਲੀ ਤੌਰ ਦੇ ਉੱਤੇ ਟਰੈਕਟਰ ਜਿਹੜੇ ਦੀ ਉਹ ਤਿਆਰ ਕੀਤੇ ਗਏ, ਟਰੈਕਟਰਾਂ ਦੇ ਉੱਤੇ ਗੱਦੇ ਲਾਏ ਗਏ। ਪਰਸੋਂ ਹੋਰ ਟਰੈਕਟਰ ਦੇ ਉੱਤੇ ਸੀ, ਕੱਲ ਹੋਰ ਟਰੈਕਟਰ ਦੇ ਉੱਤੇ ਸੀ, ਅੱਜ ਜਾਂ ਤਾਂ ਪਰਸੋਂ ਵਾਲਾ ਫੇਰ ਉਹ ਦੂਜਾ ਟਰੈਕਟਰ ਜਿਹੜਾ ਦੀ ਉਹ ਕੱਢਿਆ ਜਾਊਗਾ ਪੁਰਾਣਾ ਜਿਹੜਾ, ਕਿਉਂਕਿ ਸਾਰਾ ਸਮਾਂ ਜਿਹੜਾ ਉਹਦੇ ਉੱਤੇ ਟਰੈਕਟਰ ਤੇ ਨਹੀਂ ਹੋ ਰਹਿੰਦੇ, ਸਿਰਫ ਫੋਟੋ ਸੈਸ਼ਨ ਹੁੰਦਾ ਕੁਛ ਟਾਈਮ ਦੇਣਾ। ਉਸ ਤੋਂ ਬਾਅਦ ਫਿਰ ਜਿਹੜੇ ਟਰੈਕਟਰਾਂ ਵਾਲੇ ਜਿਹਨਾਂ ਦੀ ਡਿਊਟੀ ਲੱਗੀ ਆ ਉਹੀ ਟਰੈਕਟਰ ਚਲਾ ਕੇ ਦੂਜੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਲੈ ਕੇ ਆਉਂਦੇ ਨੇ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਉਹ ਰੀੜ੍ਹ ਦੀ ਹੱਡੀ ਕਰਾਰ ਦਿੱਤਾ ਦੇਸ਼ ਦੀ, ਔਰ ਇਹ ਕਿਹਾ ਕਿ ਮੋਦੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਔਰ ਇਹ ਵੀ ਇੱਕ ਤੁਸੀਂ ਕਹਿ ਲਓ ਕਿ ਇਹ ਚੰਗੀ ਗੱਲ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਓਪਨਲੀ ਹੁਣ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਜਿਹੜਾ ਦੀ ਉਹ ਟਾਰਗੇਟ ਕੀਤਾ ਜਾ ਰਿਹਾ ਰਾਹੁਲ ਗਾਂਧੀ ਦੇ ਵੱਲੋਂ ਵੀ, ਅਮਾਨੀ ਅਦਾਨੀ ਜਿਹੜੇ ਨੇ ਉਹਨਾਂ ਦੀ। ਤੇ ਜਿਹੜੀ ਪੰਜਾਬ ਸਰਕਾਰ ਆ ਉਹ ਇਸ ਮਾਮਲੇ ਦੇ ਵਿੱਚ ਇੱਕ ਟੈਕਨੀਕਲ ਕੜਿੱਕੀ ਦੇ ਵਿੱਚ ਵੀ ਜਿਹੜੀ ਉਹ ਫਸਦੀ ਨਜ਼ਰ ਆ ਰਹੀ ਹੈ। ਹੋਇਆ ਇਹ ਕਿ ਹਾਈ ਕੋਰਟ ਦੇ ਵਿੱਚ ਕੁਝ ਸਮਾਂ ਪਹਿਲਾਂ ਕਿਸਾਨਾਂ ਦੇ ਵੱਲੋਂ ਰੋਕੇ ਜਾ ਰਹੇ ਰਾਹਾਂ ਨੂੰ ਲੈ ਕੇ ਪਟੀਸ਼ਨ ਦਾਇਰ ਹੋਈ ਸੀਗੀ। ਉਹਦੇ ਵਿੱਚ ਪੰਜਾਬ ਦੀ ਸਰਕਾਰ ਨੇ ਇਹ ਜਵਾਬ ਦਿੱਤਾ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਉਹ ਖਾਲੀ ਕਰਵਾ ਲਈਆਂ ਨੇ, ਕਿਸੇ ਜਗ੍ਹਾ ਦੇ ਉੱਤੇ ਕੋਈ ਰੋਕ ਜਿਹੜੀ ਸੜਕ ਦੇ ਉੱਤੇ ਨਹੀਂ ਗਈ। ਹੁਣ ਜਿਹੜਾ ਹਾਈ ਕੋਰਟ ਹੈ ਜੀ ਉੱਥੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਇੱਕ ਉਹ ਪਹੁੰਚ ਗਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਉੱਤੇ ਤਾਂ ਜਿਹੜਾ ਦੀ ਰਿਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਸੀਗੀਆਂ, ਪਰ ਉਹ ਕਹਿੰਦੇ ਹੁਣ ਜਿਹੜਾ ਸਰਕਾਰ ਹੈ ਉਹ ਰਾਹ ਰੋਕ ਰਹੀ ਹੈ। ਸਰਕਾਰ ਆਪ ਉਹਦੇ ਵਿੱਚ ਜਿਹੜਾ ਲੱਗੀ ਹੋਈ ਹੈ ਰਾਹ ਰੋਕਣ ਦੇ ਵਿੱਚ। ਅਰਜ਼ੀ ਦੇ ਵਿੱਚ ਇਤਰਾਜ਼ ਕੀਤਾ ਗਿਆ ਕਿ ਜਦੋਂ ਕਿਸਾਨ ਅੰਦੋਲਨ ਕਰਦੇ ਨੇ ਤਾਂ ਇੱਥੇ ਦਰਖਾਸਤ ਜਿਹੜੀ ਦੀ ਉਹਨਾਂ ਦੇ ਖਿਲਾਫ ਪਾਸ ਕੀਤੀ ਜਾਂਦੀ ਹੈ, ਉਹ ਦਰਖਾਸਤ ਨੂੰ ਡਿਸਮਿਸ ਕੀਤਾ ਜਾਵੇ ਕਿ ਜਦੋਂ ਰਾਹੁਲ ਗਾਂਧੀ ਹੋਰੀ ਟਰੈਕਟਰ ਰੈਲੀ ਜਿਹੜੀ ਉਹ ਕੱਢ ਸਕਦੇ ਆ ਤੇ ਫਿਰ ਕਿਸਾਨ ਜਿਹੜੇ ਉਹ ਕਿਉਂ ਨਹੀਂ ਕਰ ਸਕਦੇ, ਉਹ ਆਪਣਾ ਸੰਘਰਸ਼ ਜਿਹੜਾ ਉਹ ਕਿਉਂ ਨਹੀਂ ਕਰ ਸਕਦੇ।
ਇਸ ਕਰਕੇ ਇਹ ਤਕਨੀਕੀ ਪੱਖ ਤੋਂ ਅੱਜ ਇਹਦੇ ਉੱਤੇ ਸੁਣਵਾਈ ਹੋਊਗੀ ਔਰ ਇਹਦਾ ਜਵਾਬ ਜਿਹੜਾ ਵੀ ਉਹ ਪੰਜਾਬ ਸਰਕਾਰ ਨੂੰ ਦੇਣਾ ਪਊਗਾ। ਕਪਤਾਨ ਸਾਹਿਬ ਜਿਹੜਾ ਵੀ ਉਹ ਇਹ ਵੀ ਕਹਿੰਦੇ ਆ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜੇ ਉਹ ਪਾਸ ਕਰਾਂਗੇ, ਬਿੱਲ ਪਾਸ ਕਰਨ ਦੀ ਲੋੜ ਪਈ ਤਾਂ ਜਿਹੜਾ ਵੀ ਉਹ ਬਿੱਲ ਪਾਸ ਕਰਨਗੇ। ਮਤਲਬ ਕਿ ਅਜੇ ਹਵਾ 'ਚ ਹੈ ਇਹ ਸਾਰਾ ਕੁਝ ਵੀ ਕਰਨੇ ਨੇ ਜਾਂ ਨਹੀਂ ਜਿਹੜਾ ਵੀ ਉਹ ਕਰਨੇ। ਦੂਸਰੇ ਦਿਨ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਵੀ ਉਹ ਨਹੀਂ ਦਿਸੇ ਇਸ ਸਾਰੇ ਰੋਡ ਸ਼ੋਅ ਦੇ ਵਿੱਚ, ਟਰੈਕਟਰ ਸ਼ੋਅ ਦੇ ਵਿੱਚ। ਕੀ ਜਿਹੜਾ ਵੀ ਉਹ ਪਹਿਲੇ ਦਿਨ ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਸੀਗਾ ਉਹਨੂੰ ਵੇਖਦਿਆਂ ਹੋਇਆ ਹਾਈ ਕਮਾਂਡ ਨੇ ਉਹਨਾਂ ਨੂੰ ਲਾਂਭੇ ਜਿਹੜਾ ਵੀ ਉਹ ਕਰ ਦਿੱਤਾ। ਵੈਸੇ ਉਹ ਇੱਕੋ ਜਗ੍ਹਾ ਹੀ ਬੋਲੇ ਸੀ ਉਸ ਦਿਨ ਬੱਧਨੀ ਕਲਾਂ, ਉਦੋਂ ਬਾਅਦ ਉਸੇ ਦਿਨ 2 ਜਗ੍ਹਾ ਦੇ ਉੱਤੇ ਜਿੱਥੇ ਹੋਰ ਰੈਲੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਨਵਜੋਤ ਸਿੱਧੂ ਨਹੀਂ ਜਿਹੜਾ ਵੀ ਉਹ ਬੋਲੇ ਸੀ। ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਉਸ ਦਿਨ ਜਦੋਂ ਪਹਿਲੀ ਵਾਰੀ ਉਹ ਬੋਲੇ ਨੇ ਉਹ ਬੜੀ ਅਜੀਬੋ ਗਰੀਬ ਜਿਹੜੀ ਉਹ ਸੀਗੀ, ਕਿਉਂਕਿ ਪੇਸ਼ੈਂਸ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਸੀ। ਜੇ ਗੁੱਬਗਲਾਟ ਹੈ ਤੇ ਉਹਨੂੰ ਤਰੀਕੇ ਦੇ ਨਾਲ ਵੀ ਜਿਹੜਾ ਵੀ ਉਹ ਕੱਢਿਆ ਜਾ ਸਕਦਾ। ਉਹਨਾਂ ਦੇ ਵੱਲੋਂ ਉਠਾਏ ਪੁਆਇੰਟ ਵਾਜਬ ਸੀਗੇ ਪਰ ਉਠਾਉਣ ਦਾ ਤਰੀਕਾ ਜਿਹੜਾ ਜੀ ਉਹ ਥੋੜਾ ਜਿਹਾ ਹੋ ਸਕਦਾ ਕਿ ਇਹ ਰੜਕਿਆ ਵੀ ਹੋਵੇ। ਸੋ ਉਸ ਦਿਨ ਉਹ ਟਰੈਕਟਰ ਤੋਂ ਉਤਰ ਕੇ ਜਿਹੜਾ ਜੀ ਉਹ ਚਲੇ ਗਏ। ਉਹਨੇ ਨਹੀਂ ਪਤਾ ਵੀ ਉਹ ਕਾਂਗਰਸ ਦੇ ਟਰੈਕਟਰ ਤੋਂ ਉਤਰ ਕੇ ਆ ਜਾਂ ਫਿਰ ਅੱਜ ਉਹ ਵਾਪਸ ਆਉਂਦੇ ਆ। ਹਰੀਸ਼ ਰਾਵਤ ਦੀ ਡਿਊਟੀ ਜਿਹੜੀ ਲੱਗੀ ਹੋਈ ਸੀ, ਜਿਹੜੇ ਉਹਨਾਂ ਦੇ ਨਾਲ ਡਿਨਰ ਕਰਕੇ ਫਿਰ ਅਗਲੇ ਦਿਨ ਸਵੇਰੇ ਬ੍ਰੇਕਫਾਸਟ ਕਰਕੇ ਨਾਲ ਬਿਠਾ ਕੇ ਲੈ ਕੇ ਆਏ, ਫਿਰ ਵੀ ਉਹ ਭੱਜੂ ਜਿਹੜਾ ਵੀ ਉਹ ਕਰਦੇ ਰਹੇ। ਜਿਹੜੇ ਕਾਂਗਰਸ ਦੇ ਅੰਦਰ ਇਹ ਸਾਰਾ ਕੁਝ ਓਪਨਲੀ ਸ਼ੁਰੂ ਹੋ ਗਿਆ। ਅੱਜ ਰਾਹੁਲ ਗਾਂਧੀ ਦੇ ਜਾਣ ਤੋਂ ਬਾਅਦ ਅਗਲੀ ਸਟ੍ਰੈਟਜੀ ਜਿਹੜੀ ਆ ਜੀ ਉਹ ਧੜਿਆਂ 'ਚ ਵੱਡੀ ਕਾਂਗਰਸ ਕਿਹੜੀ ਬਣਦੀ ਹੈ ਇਹ ਵੀ ਵੇਖਣ ਵਾਲੀ ਹੋਊ। ਜੀ। ਤੇ ਅੱਗੇ GST ਦੀ ਜੇ ਗੱਲ ਕਰੀਏ ਉਸ ਦੇ ਮੁਆਵਜ਼ੇ ਦੇ ਲਈ ਪੰਜਾਬ ਕੇਂਦਰ ਮੋਹਰੇ ਅੜਿਆ। ਦੇਖੋ ਇਉਂ ਹੈ ਕਿ ਗੱਲ ਚਾਹੇ ਉਹ ਬਿੱਲਾਂ ਦੀ ਆ, ਖੇਤੀ ਬਿੱਲਾਂ ਦੀ ਆ, ਚਾਹੇ GST ਦੀ ਆ, ਸਿਆਸੀ ਪਾਰਟੀਆਂ ਵਾਲੇ ਜਿਹੜੇ ਵੀ ਉਹ ਪੰਜਾਬ ਦੇ ਕਦੀ ਨਹੀਂ ਜਿਹੜਾ ਵੀ ਹੋਏ, ਰਾਜਾਂ ਦੇ ਕਦੇ ਨਹੀਂ ਹੋਏ। ਆਪਾਂ ਦੇਖਿਆ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਅਕਾਲੀ ਦਲ ਦੀ 2 ਦਿਨ ਪਹਿਲਾਂ, ਉਹਦੇ ਵਿੱਚ ਸੰਘੀ ਢਾਂਚੇ ਵੱਲ ਦੀ ਜਿਹੜੀ ਵੀ ਉਹ ਗੱਲ ਕੀਤੀ ਗਈ ਅਕਾਲੀ ਦਲ ਦੇ ਵੱਲੋਂ। ਇਹ ਕਿਹਾ ਗਿਆ ਕਿ ਸੰਘੀ ਢਾਂਚੇ ਦੇ ਬਾਰੇ ਦੇ ਵਿੱਚ ਜਿਹੜੀ ਹੋਰ ਰਾਜ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਊਗੀ। ਅਜੇ ਵੀ ਸੰਘਦਾ ਅਕਾਲੀ ਦਲ ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਵੱਲ ਨੂੰ ਜਿਹੜਾ ਵੀ ਉਹ ਆਉਂਦਾ ਜਾਂ ਨਹੀਂ, ਜਿਹਦੇ ਉੱਤੇ ਪੰਜਾਬ ਦੇ ਵਿੱਚ ਧਰਮ ਯੁੱਧ ਮੋਰਚਾ ਜਿਹੜਾ ਵੀ ਉਹ ਲੱਗਿਆ ਸੀ। 1996 ਦੇ ਵਿੱਚ ਇਹਨਾਂ ਨੇ ਪੰਜਾਬੀ ਪਾਰਟੀ ਜਿਹੜੀ ਜੀ ਉਹ ਬਣਾ ਲਈ। ਰਾਜਾਂ ਦੇ ਅਧਿਕਾਰ, ਰਾਜਾਂ ਦੇ ਵੱਧ ਅਧਿਕਾਰ ਵਾਲਾ ਇਸ਼ੂ ਜਿਹੜਾ ਜੀ ਉਹ ਛੱਡ ਹੀ ਦਿੱਤਾ। ਜਦੋਂ GST ਆਉਣੀ ਸੀ ਤਾਂ ਉਸ ਵੇਲੇ ਤੁਸੀਂ ਉਸ ਵੇਲੇ ਦੀਆਂ ਖਬਰਾਂ ਕੱਢ ਲਓ ਜੀ, ਮਨਪ੍ਰੀਤ ਸਿੰਘ ਬਾਦਲ ਹੋਰੀ ਵੱਡੇ ਝੰਡਾ ਬਰਦਾਰ ਬਣੇ ਹੋਏ ਸੀ GST ਦੇ ਕਿ ਇਹ ਇੱਕ ਰੈਵੋਲੂਸ਼ਨ ਆ ਜਾਊਗਾ ਟੈਕਸ ਦੇ ਰੂਪ ਦੇ ਵਿੱਚ। ਉਹ ਇਹ ਭੁੱਲਦੇ ਸੀ ਕਿ ਕੇਂਦਰ ਦੀ ਸਰਕਾਰ ਜਿਹੜੀ ਉਹ ਰਾਜਾਂ ਨੂੰ ਕਿਵੇਂ ਬਰਦਾਸ਼ਤ ਜਿਹੜਾ ਜੀ ਉਹ ਕਰ ਲੂਗੀ। ਹੁਣ ਕੀ ਹੋਇਆ, GST ਪ੍ਰੀਸ਼ਦ ਦੀ ਜਿਹੜੀ ਬੈਠਕ ਹੋਈ ਆ ਉਹਦੇ ਵਿੱਚ ਸੂਬਿਆਂ ਨੂੰ GST ਦੇ ਬਕਾਇਆ 20,000 ਕਰੋੜ ਰੁਪਈਆ ਜਾਰੀ ਕਰ ਦਿੱਤਾ ਗਿਆ। 17-18 ਲਈ ਜਿਹੜੀ GST ਇਹ ਮਿਲੀ ਆ, ਅਜੇ 17-18 ਲਈ 18-19 ਉਹ ਜਿਹੜੀ ਦੀ ਉਹਦੇ ਪਈ ਹੈ। ਇਹ ਕਿਹਾ ਕਿ ਅਗਲੇ ਹਫ਼ਤੇ 24,000 ਕਰੋੜ ਰੁਪਈਆ ਜਾਰੀ ਕੀਤਾ ਜਾਊਗਾ। 20,000 ਕਰੋੜ ਰੁਪਈਆ ਇਹ ਹੋ ਗਿਆ, 24,000 ਕਰੋੜ ਰੁਪਈਆ ਇਹ ਹੋ ਗਿਆ, 44,000 ਕਰੋੜ ਰੁਪਈਆ ਹੋ ਗਿਆ। ਜਦੋਂ ਕਿ ਸੂਬਿਆਂ ਦਾ ਮੁਆਵਜ਼ੇ ਦਾ ਬਕਾਇਆ ਅਪ੍ਰੈਲ ਤੋਂ ਜੁਲਾਈ ਤੱਕ ਦਾ 1,51,000 ਕਰੋੜ ਰੁਪਈਏ ਬਣਦਾ। 1.5 ਲੱਖ ਕਰੋੜ ਰੁਪਈਆ ਜੁਲਾਈ ਤੱਕ ਦਾ ਸੂਬਿਆਂ ਦਾ ਬਣਦਾ ਤੇ ਜਾਰੀ ਕਿੰਨਾ ਕੀਤਾ ਗਿਆ 20,000 ਕਰੋੜ ਤੇ 24,000 ਕਰੋੜ ਅਜੇ ਕਹਿੰਦੇ ਵੀ ਉਹ ਹੋਰ ਜਾਰੀ ਕੀਤਾ ਜਾਊਗਾ। ਮਤਲਬ ਕਿ ਅੱਧ ਪਚੱਦਾ ਵੀ ਜਾਰੀ ਨਹੀਂ ਹੋਣਾ। ਜੇ ਉਹ 24,000 ਕਰੋੜ ਰੁਪਈਆ ਜਿਹੜਾ ਅਗਲੇ ਹਫ਼ਤੇ ਜਾਰੀ ਕੀਤਾ ਜਾਂਦਾ, ਜੇ ਉਹਨੂੰ ਨਾਲ ਰਲਾਈਏ, ਨਹੀਂ ਤਾਂ ਅਦਰਵਾਈਜ਼ 20,000 ਕਰੋੜ ਰੁਪਈਆ ਕੁਛ ਵੀ ਨਹੀਂ ਗਾ, ਨਿਗੂਣੀ ਰਕਮ ਹੈ। ਜਿਹੜਾ ਸੈਂਟਰ ਹੈ ਉਹ GST ਦੇ ਰੂਪ ਦੇ ਵਿੱਚ ਸਾਰਾ ਕੁਝ ਉਗਰਾ ਕੇ ਸੂਬਿਆਂ ਤੋਂ ਲਈ ਜਾਂਦਾ। ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਦੀ ਸੰਘੀ ਆਜ਼ਾਦੀ ਨੱਪੀ ਹੋਈ ਹੈ ਜੀ ਇਸ ਵੇਲੇ। ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜਾ ਜੀ ਉਹਨਾਂ ਨੇ ਆਪਣਾ ਸਟੈਂਡ ਦੁਹਰਾਇਆ, ਸਖਤ ਪੈਂਤੜਾ ਜਿਹੜਾ ਜੀ ਉਹ ਲਿਆ। ਇਹ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਜਿਹੜੀ GST ਮੁਆਵਜ਼ਾ ਨਹੀਂ ਦਿੰਦੀ ਤਾਂ ਫਿਰ ਸਾਡੇ ਕੋਲੇ ਰਾਹ ਇਹ ਬਚਦਾ ਕਿ ਅਸੀਂ ਕਾਨੂੰਨੀ ਰਾਹ ਅਖਤਿਆਰ ਜਿਹੜਾ ਜੀ ਉਹ ਕਰੀਏ। ਮਤਲਬ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਜਾਊਗੀ ਇਸ ਮਾਮਲੇ ਦੇ ਉੱਤੇ। ਇਹੀ ਉਹਨਾਂ ਦੇ ਕਹਿਣ ਦਾ ਭਾਵ ਜਿਹੜਾ ਜੀ ਉਹ ਲੱਗਦਾ। GST ਕੌਂਸਲ ਦੀ ਮੀਟਿੰਗ ਦੇ ਵਿੱਚ ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਨੇ ਮੁਆਵਜ਼ੇ ਦੇ ਵਾਸਤੇ ਤਿੱਖੇ ਤੇਵਰ ਜਿਹੜੇ ਆ ਜੀ ਉਹ ਵਿਖਾਏ ਆ। ਪੰਜਾਬ ਸਰਕਾਰ ਦੀ ਜਿਹੜੀ ਕੌਂਸਲ ਮੀਟਿੰਗ ਆ ਉਹਦੇ ਵਿੱਚ ਵੀ ਸਪਸ਼ਟ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਸੁਝਾਅ ਦੇ ਅਨੁਸਾਰ ਪੈਸਾ ਉਧਾਰ ਨਹੀਂ ਚੁੱਕੂਗੀ, ਕਿਉਂਕਿ ਕੇਂਦਰ ਦੀ ਸਰਕਾਰ ਇਹ ਕਹਿੰਦੀ ਹੈ ਕਿ ਠੀਕ ਹੈ ਜੇ GST ਅਸੀਂ ਨਹੀਂ ਮੋੜ ਸਕਦੇ
ਕਿਉਂਕਿ ਨਿਰਮਲਾ ਸੀਤਾਰਮਨ ਜਿਹੜਾ ਜੀ ਉਹ ਕਹਿੰਦੇ ਕਿ ਇਹ ਰੱਬ ਦਾ ਜਿਹੜਾ ਉਹ ਕਹਿਰ ਹੈ ਕਿ ਅਸੀਂ GST ਜਿਹੜੀ ਨਹੀਂ ਮੋੜ ਸਕਦੇ। ਉਹ ਇਸ ਕਰਕੇ ਕਿ ਕਰੋਨਾ ਵਾਲੇ ਮਾਮਲੇ ਦੇ ਉੱਤੇ ਉਹ ਕਹਿੰਦੇ ਰੱਬ ਦਾ ਕਹਿਰ ਜਿਹੜਾ ਜੀ ਉਹ ਟੁੱਟ ਪਿਆ। ਬਹਾਨਾ ਮਤਲਬ ਕਿ ਉਹਨਾਂ ਨੇ ਜਿਹੜਾ ਜੀ ਬਣਾ ਲਿਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜੀ ਜੀ ਇਹ ਗੱਲ ਚੁੱਕੀ ਹੈ ਕਿ ਅਸੀਂ ਜਿਵੇਂ ਸੈਂਟਰ ਦੀ ਸਰਕਾਰ ਕਹਿੰਦੀ ਜੇ ਅਸੀਂ ਨਹੀਂ GST ਦੇ ਸਕਦੇ, ਤੁਸੀਂ ਏਦਾਂ ਕਰੋ ਕਰਜ਼ਾ ਚੁੱਕ ਲਓ ਹੋਰ ਜਿਹੜਾ ਜੀ। ਔਰ ਉਹਨਾਂ ਨੇ ਕਿਹਾ ਕਿ ਉਹ ਪੂਰਾ ਆਪਣਾ ਮੁਆਵਜ਼ਾ ਲੈਣਾ ਚਾਹੁੰਦੇ ਆ, ਉਧਾਰ ਨਹੀਂ ਉਹਨਾਂ ਨੇ ਜਿਹੜਾ ਜੀ ਚੁੱਕਣਾ। ਕਿਉਂਕਿ ਉਧਾਰ ਮੰਨ ਲਓ ਜੇ ਪੰਜਾਬ ਸਰਕਾਰ ਜਿਹੜੀ ਜੀ ਉਹ ਉਧਾਰ ਹੋਰ ਚੁੱਕਦੀ ਆ, ਉਹ ਤਾਂ ਪਹਿਲਾਂ ਹੀ ਗਲ ਤੱਕ ਡੁੱਬੀ ਪਈ ਆ ਕਰਜ਼ੇ ਦੇ ਵਿੱਚ। ਕਰਜ਼ੇ ਦੀਆਂ ਕਿਸ਼ਤਾਂ ਉਸ ਤੋਂ ਪਹਿਲਾਂ ਹੀ ਨਹੀਂ ਲੱਥ ਰਹੀਆਂ ਤੇ ਅੱਗੋਂ ਜਿਹੜਾ ਹੋਰ ਕਰਜ਼ਾ ਆ ਉਹਨੂੰ ਕਿਵੇਂ ਜਿਹੜਾ ਜੀ ਉਹ ਸਾਂਭ ਸਕੂਗੀ। ਦੇਰ ਦੇ ਨਾਲ ਆਈ ਅਕਲ ਹੈ, ਪਰ ਗੱਲ ਇਹ ਆ ਕਿ ਉਦੋਂ ਜਿਹੜੀ ਜੀ ਉਹ ਅਕਲ ਆਈ ਆ ਜਦੋਂ ਬਹੁਤਾ ਕੁਝ ਜਿਹੜਾ ਜੀ ਉਹ ਡੁੱਬ ਗਿਆ ਹੈ। ਹੁਣ ਪੰਜਾਬ ਸਰਕਾਰ ਦੇ ਕੋਲੇ ਲੈ ਦੇ ਕੇ ਰਹਿ ਕੀ ਗਿਆ ਜੀ ਸ਼ਰਾਬ ਦਾ ਮਹਿਕਮਾ। ਉਹ ਵੇਚੀ ਚੱਲੋ ਤੇ ਜਿੰਨੇ ਕੁ ਪੈਸੇ ਆਉਂਦੇ ਆ ਜੀ ਉਹਦੇ ਨਾਲ ਤੋਰੀ ਚੱਲੋ, ਬਾਕੀ ਟੈਕਸ ਤਾਂ ਸਾਰੇ ਲੈ ਗਿਆ ਜੀ ਕੇਂਦਰ। ਇਕੱਠੇ ਕਰਕੇ ਮੁੜ ਕੇ ਉਹ ਕਹਿੰਦਾ ਇਹ ਰੱਬ ਦਾ ਕਹਿਰ ਜਿਹੜਾ ਜੀ ਉਹ ਟੁੱਟ ਗਿਆ, ਅਸੀਂ ਵਾਪਸ ਕਿੱਥੋਂ ਦੇਈਏ। ਜਿਹੜੇ ਦੂਜੀਆਂ ਸਰਕਾਰਾਂ ਖਰੀਦਦੇ ਉਸਲੇ ਰੱਬ ਦਾ ਕਹਿਰ ਪਤਾ ਨਹੀਂ ਕਿੱਥੇ ਜਾਂਦਾ। ਅੱਗੇ ਕਰਦੇ ਆ ਕਿਸਾਨਾਂ ਦੇ ਸੰਘਰਸ਼ ਦੀ ਗੱਲ। ਇਹ ਜਾਰੀ ਆ, ਇਹ ਕਿਸ ਤਰ੍ਹਾਂ ਚੱਲ ਰਿਹਾ ਆ? ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਕੋਈ ਏਰੀਆ ਨਹੀਂ ਆ ਜਿੱਥੇ ਕਿ ਇਸ ਸੰਘਰਸ਼ ਨੂੰ ਤੁਸੀਂ ਜਿਹੜਾ ਵੀ ਉਹ ਦੇਖ ਨਹੀਂ ਸਕਦੇ। ਪੰਜਾਬ ਦੇ ਵਿੱਚ ਜਿਹੜੇ ਮੇਨ ਟੋਲ ਪਲਾਜ਼ੇ ਨੇ, ਬਠਿੰਡਾ ਵੀਰਪੁਰ ਹਾਈਵੇ ਦੇ ਉੱਤੇ ਜਿਹੜੇ ਵੀ ਉਹ 5 ਟੋਲ ਪਲਾਜ਼ੇ ਆ। ਪਟਿਆਲਾ ਤੋਂ ਜ਼ੀਰਕਪੁਰ ਤੱਕ 2 ਨੇ ਤੇ ਪਟਿਆਲਾ ਤੋਂ ਬਠਿੰਡਾ ਤੱਕ 3 ਪੈਂਦੇ ਆ। ਇਹ ਸਾਰੇ ਜਿਹੜੇ ਜੀ ਕਿਸਾਨਾਂ ਨੇ ਘੇਰ ਲਏ। ਬਠਿੰਡਾ ਤੋਂ ਅੰਮ੍ਰਿਤਸਰ ਜਿਹੜਾ ਹਾਈਵੇ ਜਾਂਦਾ ਉਹਦੇ ਉੱਤੇ ਵੀ 5 ਟੋਲ ਪਲਾਜ਼ੇ ਨੇ ਜੀ, ਉਹ ਵੀ ਸਾਰੇ ਜਿਹੜੇ ਉਹ ਕਿਸਾਨਾਂ ਨੇ ਘੇਰ ਲਏ। ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਫਲੋਰ ਵਾਲਾ ਜਿਹੜਾ ਵੱਡਾ ਟੋਲ ਪਲਾਜ਼ਾ, ਜਿਹੜਾ ਸਭ ਤੋਂ ਵੱਡਾ ਕਮਾਈ ਦਾ ਜਿਹੜਾ ਜੀ ਜ਼ਰੀਆ ਵੀ ਹੈ, ਉਹ ਅਜੇ ਨਹੀਂ ਜਿਹੜਾ ਘਿਰਿਆ। ਉਹਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੇ ਕਿਸਾਨ ਆ ਕੇ ਬੈਠ ਗਏ ਨੇ ਔਰ ਉਹਨਾਂ ਨੇ ਜਿਹੜੇ ਰਾਹ ਨੇ ਉਹ ਖੁਲਵਾ ਦਿੱਤੇ ਨੇ ਵੀ ਰੋਕਾਂ ਜਿਹੜੀਆਂ ਨੇ ਉਹਨਾਂ ਨੂੰ ਖੋਲ ਦਿਓ। ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਕਿਸੇ ਕਿਸਮ ਦੀ ਸਖਤੀ ਜਾਂ ਜਿਹੜਾ ਦੀ ਹੁੜਦੰਗ ਨਹੀਂ ਮਚਾਇਆ ਕਿਸੇ ਵੀ ਟੋਲ ਪਲਾਜ਼ੇ ਦੇ ਉੱਤੇ। ਉਹਨਾਂ ਨੇ ਆ ਕੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਇੱਥੇ ਬੈਠੇ ਆ, ਇਹਦੀਆਂ ਰੋਕਾਂ ਜਿਹੜੀਆਂ ਚੁੱਕ ਦਿਓ ਤੇ ਤੁਸੀਂ ਜਿਹੜੇ ਬੂਥ ਨੇ ਇਹਨਾਂ ਦੇ ਵਿੱਚੋਂ ਉੱਠ ਜਾਓ, ਪਰਚੀ ਨਹੀਂ ਜਿਹੜੀ ਉਹ ਕੱਟਣ ਦੇਣੀ। ਔਰ ਜਿਹੜੇ ਰਿਲਾਇੰਸ ਦੇ ਮਾਲਸ ਨੇ, ਅੱਛਾ ਇਹ ਵੀ ਇੰਟਰਸਟਿੰਗਲੀ ਤੁਸੀਂ ਜਿਹੜਾ ਵੀ ਉਹ ਦੇਖੋਗੇ ਸਭ ਤੋਂ ਵੱਧ ਬਠਿੰਡੇ ਦੇ ਨੇੜੇ ਤੇੜੇ ਨੇ, ਬਠਿੰਡੇ ਦੇ ਵਿੱਚ ਨੇ। ਜਾਂ ਮਤਲਬ ਕਿ ਜਿਨ੍ਹਾਂ ਦਾ ਰਾਜ ਰਿਹਾ ਉਹਨਾਂ ਨੇ ਜ਼ਿਆਦਾ ਜਿਹੜੇ ਵੀ ਉਹਨਾਂ ਏਰੀਆਜ਼ ਦੇ ਵਿੱਚ ਲਿਆਂਦੇ। ਜਿੰਨੀਆਂ ਮਾਲਸ ਨੇ ਉਹ ਸਾਰੀਆਂ ਘਿਰ ਗਈਆਂ ਰਿਲਾਇੰਸ ਦੀਆਂ। ਉਹਨਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਉਹ ਆ ਕੇ ਬੈਠ ਗਏ। ਜਿੰਨੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਉਹ ਵੀ ਸਾਰੇ ਜਿਹੜਾ ਜੀ ਉਹ ਘਿਰ ਗਏ। ਪੰਜਾਬ ਦਾ ਜਿਹੜਾ ਰੇਲ ਸੰਪਰਕ ਹੈ ਉਹ 12 ਦਿਨਾਂ ਤੋਂ ਕੰਪਲੀਟਲੀ ਟੁੱਟਿਆ ਪਿਆ, ਜਿਹਦੇ ਕਰਕੇ ਜਿਹੜੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਰੁਕੀ ਪਈ ਹੈ। ਇਹ ਠੀਕ ਹੈ ਕਿ ਪੈਸੇਂਜਰ ਟ੍ਰੇਨ ਜਿਹੜੀਆਂ ਨੇ ਜੀ ਉਹ ਥੋੜ੍ਹੀਆਂ ਚੱਲਦੀਆਂ ਸੀਗੀਆਂ, ਵਿਸ਼ੇਸ਼ ਟ੍ਰੇਨ ਹੀ ਕੁਝ ਚੱਲਦੀਆਂ ਸੀ, ਉਹ ਅੰਬਾਲੇ ਤੱਕ ਹੁਣ ਆ ਗਈਆਂ ਨੇ। ਅੰਬਾਲੇ ਤੋਂ ਵਾਪਸ ਜਿਹੜਾ ਹੋ ਜਾਂਦੀਆਂ ਨੇ। ਜਿਹੜੀਆਂ ਮਾਲ ਗੱਡੀਆਂ ਨੇ ਉਹ ਵੀ ਨਹੀਂ ਆ ਰਹੀਆਂ। ਉਹਦੇ ਨਾਲ ਜਿਹੜਾ ਦੀ ਢੋਆ ਢੁਆਈ ਜਿਹੜੀ ਆ ਉਹਦੇ ਉੱਤੇ ਸਿੱਧਾ ਅਸਰ ਜਿਹੜਾ ਜੀ ਉਹ ਪਿਆ। ਇਹ ਕਿਹਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਤੱਕ ਜਿਹੜੀ ਆ ਉਹ ਪਹੁੰਚ ਕੀਤੀ ਜਾ ਰਹੀ ਹੈ ਕਿ ਗੱਲਬਾਤ ਜਿਹੜੀ ਉਹ ਤੋਰੀ ਜਾਵੇ। ਮਤਲਬ ਕਿ ਸੇਕਾ ਜਿਹੜਾ ਉਹ ਲੱਗ ਰਿਹਾ, ਸੇਕ ਲੱਗਿਆ ਤੇ ਤਾਂ ਹੀ ਕਰਕੇ ਜਿਹੜਾ ਵੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਬਾਰ-ਬਾਰ ਕਿਸਾਨਾਂ ਦੇ ਗੁੰਮਰਾਹ ਹੋਣ ਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ। ਨਹੀਂ ਤਾਂ ਅਦਰਵਾਈਜ਼ ਤਾਂ ਬੋਲਦੇ ਹੀ ਨਹੀਂ ਕਿਸੇ ਜਿਹੜਾ ਵੀ ਉਹ ਮਸਲੇ ਦੇ ਬਾਰੇ ਦੇ ਵਿੱਚ। ਔਰ ਪੰਜਾਬ ਤੋਂ ਇਲਾਵਾ ਜਿਹੜਾ ਹਰਿਆਣਾ, ਉਹਦੇ ਵਿੱਚ ਵੀ ਇਹ ਸੰਘਰਸ਼ ਜਿਹੜਾ ਵੀ ਉਹ ਤਿੱਖਾ ਹੋ ਗਿਆ। ਕੁਝ ਲੋਕ ਸੋਚਦੇ ਆ ਕਿ ਸ਼ਾਇਦ ਇਹ ਸੰਘਰਸ਼ ਪੰਜਾਬ ਦੇ ਵਿੱਚ ਹੀ ਚੱਲਦਾ, ਨਹੀਂ ਇਸ ਤਰ੍ਹਾਂ ਨਹੀਂਗਾ। ਤਕਰੀਬਨ 16 ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਉਹਦੇ ਦੇਖਿਆ ਜਿਹੜਾ ਵੀ ਉਹ ਜਾ ਸਕਦਾ। ਔਰ ਡੇ ਬਾਈ ਡੇ ਇਹ ਵੱਧਦਾ ਤੁਰਿਆ ਜਾ ਰਿਹਾ ਔਰ ਤਕਰੀਬਨ ਇਹ ਕਿਹਾ ਜਾ ਰਿਹਾ ਕਿ ਅਗਲੇ 2-4 ਦਿਨਾਂ ਦੇ ਵਿੱਚ ਇਹਨੇ ਕੋਈ 20 ਜਿਹੜੇ ਰਾਜ ਨੇ ਉਹਨਾਂ ਨੂੰ ਆਪਣੀ ਜਿਹੜਾ ਵੀ ਉਹ ਲਪੇਟ ਦੇ ਵਿੱਚ ਲੈ ਲੈਣਾ। ਜਿਹੜਾ ਹਰਿਆਣਾ ਹੈ, ਹਰਿਆਣੇ ਦੇ ਵਿੱਚ ਅੱਜ ਵੱਡਾ ਅੰਦੋਲਨ ਦਾ ਦਿਨ ਹੈ 6 ਤਰੀਕ ਜਿਹੜੀ ਵੀ ਉਹ ਰੱਖੀ ਹੋਈ। ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣੇ ਦੀਆਂ, ਉਹਨਾਂ ਨੇ ਦੁਸ਼ਯੰਤ ਚੌਟਾਲਾ ਦੇ ਘਰ ਨੂੰ ਘੇਰਨਾ। ਦੁਸ਼ਯੰਤ ਚੌਟਾਲਾ ਜਿਹੜਾ ਕਿ
ਜਨ ਨਾਇਕ ਜਨਤਾ ਪਾਰਟੀ ਦਾ ਆਗੂ ਹੈ ਜਿਹੜਾ ਇਹ ਗੱਲ ਕਹਿੰਦਾ ਕਿ ਉਹ ਚੌਧਰੀ ਦੇਵੀ ਲਾਲ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ, ਜਿਹਦੇ ਬਾਰੇ ਦੇ ਵਿੱਚ ਇਹ ਪ੍ਰਚਾਰ ਕਰਦੇ ਨੇ। ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਲਦੇ ਹੁੰਦੇ ਨੇ, ਇੱਕ ਕਿਸਾਨਾਂ ਦੇ ਮਸੀਹੇ ਜਿਹੜੇ ਤਿੰਨ ਨੇ, ਉਹ ਇੱਕ ਚੌਧਰੀ ਦੇਵੀ ਲਾਲ ਹੋਰਾਂ ਦਾ ਨਾਮ ਲੈਂਦੇ ਨੇ, ਇੱਕ ਆਪਣੇ ਜਿਹੜੇ ਵੀ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾਮ ਲੈਂਦੇ ਨੇ। ਤੇ ਉਹ ਕਿਸਾਨਾਂ ਦੀਆਂ ਨਰੋਲ ਵੋਟਾਂ ਦੇ ਉੱਤੇ ਖੜੀ ਹੋਈ ਪਾਰਟੀ ਹੈ, ਜੱਟਾਂ ਦੀਆਂ ਵੋਟਾਂ ਦੇ ਉੱਤੇ। ਜਾਟ ਜਿਹੜੇ ਨੇ ਉਹ ਹੁਣ ਉਹਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੂੰ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਜਿਹੜਾ ਜੀ ਉਹ ਛੱਡ। ਜੋ ਕੁਝ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਤੋਂ 10 ਦਿਨ ਪਹਿਲਾਂ ਬੋਲਦੇ ਸੀ, ਉਹ ਦੁਸ਼ਯੰਤ ਚੌਟਾਲਾ ਅੱਜ ਕੱਲ੍ਹ ਜਿਹੜਾ ਜੀ ਉਹ ਬੋਲ ਰਹੇ ਆ ਕਿ ਕਿਸਾਨ ਗੁੰਮਰਾਹ ਹੋ ਗਏ, ਕਿਸਾਨਾਂ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਗੁੰਮਰਾਹ ਹੋ ਕੇ ਇਹ ਲੋਕ ਸੜਕਾਂ ਦੇ ਉੱਤੇ ਆ ਗਏ। ਇਹ ਕਿਸਾਨ ਨੇਗੇ ਜਿਹੜੇ ਕਾਨੂੰਨ ਆਏ ਆ ਖੇਤੀ ਸੰਬੰਧੀ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਅੱਜ ਇਹਦੇ ਵਿੱਚ ਜਿਹੜਾ ਜੀ ਉਹ ਪੰਜਾਬ ਦੀਆਂ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣਗੀਆਂ, ਜਾਟਾਂ ਦੀ ਜਿਹੜੀ ਉਹ ਜਥੇਬੰਦੀਆਂ ਦਾ। ਜਿਹੜਾ ਹਰਿਆਣੇ ਦੇ ਵਿੱਚ ਵੀ ਇਹ ਜਿਹੜਾ ਸੰਘਰਸ਼ ਹੈ ਉਹ ਡੇ ਬਾਈ ਡੇ ਤਿੱਖਾ ਹੁੰਦਾ ਜਾ ਰਿਹਾ। ਹਾਂ ਇੰਨਾ ਹੈ ਕਿ ਪੰਜਾਬ ਦੇ ਵਿੱਚ ਇਹ ਪ੍ਰਚੰਡ ਹੈ ਪੂਰੇ ਤਰੀਕੇ ਦੇ ਨਾਲ, ਜਦੋਂ ਕਿ ਹਰਿਆਣੇ ਦੇ ਵਿੱਚ ਵੀ ਇਹ ਅੱਜ ਤੋਂ ਬਾਅਦ ਜਿਹੜਾ ਵੀ ਉਹ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਜਿਹੜੀ ਹੈ ਉਹ ਵਿੱਢ ਦਿੱਤੀ ਹੈ। ਦੇਖਣਾ ਇਹ ਹੋਊਗਾ ਕਿ ਜਨ ਨਾਇਕ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਅਕਾਲੀ ਦਲ ਵਾਂਗੂ ਕਿੰਨਾ ਸਮਾਂ ਇਹਦੇ ਹੱਕ ਦੇ ਵਿੱਚ ਜਿਹੜਾ ਵੀ ਉਹ ਬੋਲਦੀ ਹੈ, ਕਿਉਂਕਿ ਜਿਵੇਂ ਅਕਾਲੀ ਦਲ ਦਾ ਵੋਟ ਬੈਂਕ ਕਿਸਾਨ ਵੋਟ ਬੈਂਕ ਹੈ, ਇਹ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ ਸੀ, ਤਾਂ ਕਰਕੇ ਇਹਨਾਂ ਨੂੰ ਯੂ ਟਰਨ ਮਾਰਨਾ ਪਿਆ। ਹੁਣ ਅਜੇ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਉਹਦਾ ਪ੍ਰਧਾਨ ਜਿਹੜਾ ਦੁਸ਼ਯੰਤ ਚੌਟਾਲਾ ਹੈ, ਉਹ ਅਜੇ ਇਹ ਸਮਝਦਾ ਹੈ ਕਿ ਕੋਈ ਨਹੀਂ, 2-4 ਦਿਨਾਂ ਦੀ ਗੱਲ ਹੈ, ਮੁੜ ਕੇ ਇਹ ਮਾਮਲਾ ਠੰਡਾ ਪੈ ਜਾਣਾ ਤੇ ਸਰਕਾਰ ਦੇ ਵਿੱਚੋਂ ਉਪ ਮੁੱਖ ਮੰਤਰੀ ਦਾ ਅਹੁਦਾ ਕਦ ਨਹੀਂ ਛੱਡਣਾ। ਜੀ ਬਿਲਕੁਲ, ਗਰਾਊਂਡ ਤੇ ਆ ਕੇ ਨਹੀਂ ਨਾ ਇਹਨੇ ਦੇਖਿਆ ਵੀ ਗਰਾਊਂਡ ਤੇ ਆ ਕੇ ਕੀ ਬਣ ਰਿਹਾ ਹੈ। ਅੱਗੇ ਗੱਲ ਕਰਦੇ ਹਾਂ ਵੀ ਜਿਹੜੀ ਗੱਲ ਦਾ ਡਰ ਸੀ, ਜਿਹੜਾ ਲੱਖੋਵਾਲ ਸੀਗਾ ਉਸ ਦਾ, ਉਹ ਇਕੱਲਾ ਹੀ ਪਹੁੰਚਿਆ ਸੁਪਰੀਮ ਕੋਰਟ। ਦੇਖੋ ਇਹਦੇ ਸੰਬੰਧੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਜਿਹੜਾ ਅਜਮੇਰ ਸਿੰਘ ਲੱਖੋਵਾਲ ਦਾ ਧੜਾ ਉਹ ਸੁਪਰੀਮ ਕੋਰਟ ਜਿਹੜਾ ਜੀ ਉਹ ਚਲੇ ਗਿਆ। ਅੱਛਾ, ਇਹਨਾਂ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਉਹਨੇ ਰਿਟ ਪਟੀਸ਼ਨ ਜਿਹੜੀ ਉਹ ਦਾਖਲ ਕਰ ਦਿੱਤੀ। ਸੁਪਰੀਮ ਕੋਰਟ ਨੂੰ ਇਹ ਆਖਿਆ ਗਿਆ ਕਿ ਤਿੰਨਾਂ ਕਾਨੂੰਨਾਂ ਨੂੰ ਮੁੱਢੋਂ ਖਾਰਜ ਕੀਤਾ ਜਾਵੇ, ਕੋਈ ਅੰਤਮ ਫੈਸਲਾ ਆਉਣ ਤੱਕ ਇਹਨਾਂ ਕਾਨੂੰਨਾਂ ਤੇ ਰੋਕ ਲਾਈ ਜਾਵੇ। ਇਹ ਜਿਹੜੇ ਵਕੀਲ ਨੇ ਇਹਨਾਂ ਨੇ ਕੁਝ ਖੜੇ ਕੀਤੇ ਆ, ਜਿਹਦੇ ਚ ਇੱਕ GS ਘੁੰਮਣ ਹੈ, ਉਹਦੇ ਰਾਹੀਂ ਜਿਹੜਾ ਹਰਿੰਦਰ ਸਿੰਘ ਲੱਖੋਵਾਲ ਹੈ ਜਿਹੜਾ ਉਹਦਾ ਮੁੰਡਾ ਹੈ ਜੀ, ਉਹਨੇ ਇਹ ਪਟੀਸ਼ਨ ਦਾਇਰ ਕੀਤੀ ਆ। ਜਿਹੜੇ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆ, ਉਹਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਕਹੀ ਆ ਕਿ ਅਦਾਲਤ ਜਾਣ ਦੇ ਬਾਰੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਭਿਣਕ ਤੱਕ ਨਹੀਂ ਜਿਹੜੀ ਜੀ ਉਹ ਪੈਣ ਦਿੱਤੀ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਜਾਣ ਦਾ ਫੈਸਲਾ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਨਹੀਂ ਕੀਤਾ, ਕਿਉਂਕਿ ਸਾਰਿਆਂ ਦਾ ਇਹ ਮੰਨਣਾ ਹੈ ਕਿ ਸਰਵਉੱਚ ਅਦਾਲਤ ਜਿਹੜੀ ਆ ਉਹ ਇਸ ਵੇਲੇ ਜਿਸ ਤਰ੍ਹਾਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੀ ਆ, ਉਹਦੇ ਮੱਦੇਨਜ਼ਰ ਕੋਈ ਵੀ ਜੋਖਮ ਜਿਹੜਾ ਵੀ ਉਹ ਨਹੀਂ ਉਠਾਇਆ ਜਾਊਗਾ। ਦੇਖੋ ਇਹਦੇ ਚ ਕੁਝ ਪੁਆਇੰਟ ਜਿਹੜੇ ਵੀ ਉਹ ਹੈਗੇ ਨੇ ਕਿ ਇਹ ਟਾਰਪੀਡੋ ਕੀਤਾ ਜਾ ਸਕਦਾ ਹੈ ਸੰਘਰਸ਼ ਨੂੰ, ਕਿਸਾਨਾਂ ਦੇ ਸੰਘਰਸ਼ ਨੂੰ। ਉਹ ਜਿਹੜਾ ਵੀ ਕਿਵੇਂ, ਇੱਕ ਤਾਂ ਇਹ ਕਿ ਜਿਹੜੀ ਇਹ ਤੱਤ ਭੜੱਥੀ ਜਿਹੜੀ ਉਹ ਪਟੀਸ਼ਨ ਦਾਇਰ ਕਰਨ ਦੀ ਲੋੜ ਕੀ ਸੀ, ਤੁਸੀਂ ਉਹਦੇ ਲਈ ਗਰਾਊਂਡ ਕੀ ਤਿਆਰ ਕੀਤੀ ਹੈ। ਜੋ ਪੰਜਾਬ ਦੇ ਵਿੱਚ ਇਸ ਵੇਲੇ ਪੰਚਾਇਤਾਂ 'ਚ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਪੰਚਾਇਤਾਂ ਜਿਹੜੀਆਂ ਨੇ ਉਹ ਗ੍ਰਾਮ ਸਭਾਵਾਂ ਸੱਦ ਰਹੀਆਂ ਨੇ। ਗ੍ਰਾਮ ਸਭਾ ਇੱਕ ਸਭ ਤੋਂ ਸੋਲਿਡ ਪੁਆਇੰਟ ਜਿਹੜਾ ਜੀ ਉਹ ਬਣ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕਰਨ ਦੇ ਵਾਸਤੇ। ਕੁਝ ਲੋਕ ਇਹ ਭਰਮ ਭੁਲੇਖੇ ਖੜੇ ਕਰ ਰਹੇ ਆ ਕਿ ਗ੍ਰਾਮ ਸਭਾਵਾਂ ਦੇ ਨਾਲ ਕੀ ਹੋ ਸਕਦਾ, ਉਹਦੇ ਕਿਹੜਾ ਕਾਨੂੰਨ ਰੱਦ ਕਰਾ ਦੇਣੇ ਨੇ। ਇਹ ਠੀਕ ਹੈ, ਕਾਨੂੰਨ ਰੱਦ ਨਹੀਂ ਹੋਣੇ, ਪਰ ਗ੍ਰਾਮ ਸਭਾ ਦਾ ਰੋਲ ਕਿਤੇ ਪੜ੍ਹਨਾ ਕਿ ਕਿੱਡਾ ਵੱਡਾ ਹੈ। ਜੇ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ, ਇਹ ਠੀਕ ਹੈ ਕਿ 100% ਨਹੀਂ ਹੋਣਾ, ਅੱਧਿਓਂ ਵੱਧ ਵੀ ਪੰਚਾਇਤਾਂ ਪੌਣੇ 13,000 ਦੇ ਕਰੀਬ ਪਿੰਡ ਹੈ, ਜੇ ਅੱਧੀਆਂ ਪੰਚਾਇਤਾਂ ਵੀ ਮੰਨ ਲਓ 6,000 ਲਾ ਕੇ ਚੱਲੋ, 6,500 ਲਾ ਕੇ ਚੱਲੋ, ਗ੍ਰਾਮ ਸਭਾ ਸੱਦ ਕੇ ਇਹਨੂੰ ਰੱਦ ਕਰ ਦਿੰਦੇ ਆ, ਇਹ ਗਰਾਊਂਡ ਬਣੂਗੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਕੇਸ ਦਾਇਰ ਕਰਨ ਦੇ ਵਾਸਤੇ। ਜਾਂ ਜਿਹੜੀ ਦਕਸ਼ਤ ਮੁਹਿੰਮ ਸਰਕਾਰ ਚਲਾ ਰਹੀ ਹੈ ਉਹ ਵੀ ਇੱਕ ਪੁਆਇੰਟ ਹੋ ਸਕਦਾ, ਪਰ ਉਹ ਗ੍ਰਾਮ ਸਭਾ ਜਿੰਨਾ ਨਹੀਂ ਹੋਣਾ। ਦਕਸ਼ਤ ਮੁਹਿੰਮ ਟੈਕਨੀਕਲੀ, ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਦਕਸ਼ਤ ਮੁਹਿੰਮ ਹੈ ਉਹਦੇ ਤੇ ਸਿਰਫ ਸਾਈਨ ਹੋਣਗੇ, ਜਦੋਂ ਕਿ ਜਿਹੜੀ ਗ੍ਰਾਮ ਸਭਾ ਹੈ ਉਹਦੇ ਜਿਹੜਾ ਪਿੰਡ ਦਾ ਹਰ ਵਸਨੀਕ ਹੈ ਉਹ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਹੈ, ਸਿਰਫ ਕਿਸਾਨ ਨਹੀਂ। ਕੋਈ ਮੈਡੀਕਲ ਦੀ ਦੁਕਾਨ ਕਰਨ ਵਾਲਾ ਹੈ, ਕੋਈ RMP ਡਾਕਟਰ ਹੈ, ਕੋਈ ਰੇਹੜੀ ਲਾਉਂਦਾ ਹੈ, ਕੋਈ ਜੁੱਤੀਆਂ ਜਿਹੜੀਆਂ ਉਹ ਗੰਢਦਾ ਹੈ, ਕਿਸੇ ਦੀ ਉੱਥੇ ਜਿਹੜੀ ਦੁਕਾਨ ਹੈ
ਕੋਈ ਆਂਡਿਆਂ ਦੀ ਰੇਹੜੀ ਲਾਉਣਾ ਹੈ, ਕੋਈ ਮੰਡੀ ਦੇ ਵਿੱਚ ਕੰਮ ਕਰਦਾ ਹੈ, ਉਹ ਹਰ ਮੈਂਬਰ ਆ ਉਹਦਾ ਗ੍ਰਾਮ ਸਭਾ ਦਾ। ਜਦੋਂ ਸਾਰੇ ਵਰਗ ਗ੍ਰਾਮ ਸਭਾ ਦੇ ਵਿੱਚ ਸਾਈਨ ਕਰਕੇ ਇਹਨਾਂ ਮਤਿਆਂ ਨੂੰ ਰੱਦ ਕਰਨਗੇ, ਇਹ ਸੋਲਿਡ ਆਧਾਰ ਜਿਹੜਾ ਵੀ ਉਹ ਬਣਨਾ। ਜਾਂ ਤਾਂ ਇਸ ਗੱਲ ਤੋਂ ਡਰਦੇ ਆ ਕਿਉਂਕਿ ਜਿਹੜਾ ਅਜਮੇਰ ਸਿੰਘ ਲੱਖੋਵਾਲ ਹੈ ਉਹਦਾ ਰੋਲ ਇਹੋ ਜਿਹਾ ਰਿਹਾ, ਇਹ ਸਭ ਨੂੰ ਪਤਾ। ਅਕਾਲੀ ਭਾਜਪਾ ਰਾਜ ਦੇ ਵੇਲੇ ਉਹ ਮੰਡੀ ਬੋਰਡ ਦਾ ਚੇਅਰਮੈਨ ਹੁੰਦਾ ਸੀ। ਲਾਲ ਬੱਤੀ ਵਾਲੀ ਘੁੱਗੂ ਲੱਗੀ ਜਿਹੜੀ ਕਾਰ ਹੈ ਉਹ ਝੂਠ ਦਾ ਜਿਹੜਾ ਵੀ ਉਹ ਰਿਹਾ, ਤੇ ਉਹਨਾਂ ਸਮਿਆਂ ਦੇ ਦੌਰਾਨ ਬਣੀ ਜਿਹੜੀ ਜਾਇਦਾਦ ਆ ਉਹ ਵੀ ਚਰਚਾ ਦੇ ਵਿੱਚ ਰਹੀ ਆ। ਇਹ ਇੱਕ ਕਿਸਮ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਪਿੱਠ ਦੇ ਵਿੱਚ ਜਿਹੜਾ ਵੀ ਉਹ ਛੁਰਾ ਮਾਰਨ ਵਾਲੀ ਗੱਲ ਹੋ ਸਕਦੀ ਹੈ। ਜੇ ਸੁਪਰੀਮ ਕੋਰਟ ਜਿਹੜੀ ਆ ਇਸ ਪਟੀਸ਼ਨ ਨੂੰ ਨਹੀਂ ਸੁਣਦੀ, ਉਹ ਇਹ ਕਹਿੰਦੀ ਹੈ ਕਿ ਇਹਦਾ ਕੋਈ ਜ਼ਰੂਰਤ ਨਹੀਂ, ਕੇਂਦਰ ਦੀ ਸਰਕਾਰ ਦਾ ਹੱਥ ਉੱਪਰ ਹੋ ਜਾਊਗਾ। ਉਹ ਦੇਖ ਲਿਆ ਸੁਪਰੀਮ ਕੋਰਟ ਨੇ ਵੀ ਹੁਣ ਜਿਹੜਾ ਜੀ ਉਹ ਕਹਿਤਾ, ਜਿਹੜਾ ਦਬਾਓ ਕੇਂਦਰ ਦੀ ਸਰਕਾਰ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਬਣਾ ਲਿਆ, ਉਹ ਦਬਾਓ ਜਿਹੜਾ ਉਹ ਘੱਟ ਹੋਊਗਾ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਇਹ ਜੇ ਉਹ ਲਫ਼ਜ਼ ਜਿਹੜਾ ਉਹਦੇ ਚਲੋ ਵਰਤਣਾ ਨਹੀਂ ਚਾਹੁੰਦੇ, ਇਹ ਇੱਕ ਕਿਸਮ ਦਾ ਕਿਸਾਨਾਂ ਦੇ ਸੰਘਰਸ਼ ਦੇ ਨਾਲ ਉਹ ਕੁਝ ਕਰਨ ਦੇ ਯਤਨਾਂ ਦੇ ਵਿੱਚ। ਬਿਲਕੁਲ ਜੀ ਬਿਲਕੁਲ, ਕੋਟੀਆਂ ਪਹਿਲਾਂ ਫਿੱਟ ਹੈਗੀਆਂ ਇਹਨਾਂ ਦੀਆਂ। ਤੇ ਅੱਗੇ ਗੱਲ ਕਰਦੇ ਹਾਂ SGPC ਜੋ ਸਰੂਪਾਂ ਦੀ ਜਾਂਚ ਕੀਤੀ ਸੀਗੀ, ਜੋ ਗੁੰਮ ਗਏ ਸੀਗੇ, ਉਸ ਦੀ ਜਿਹੜੀ ਜਾਂਚ ਹੈਗੀ ਆ ਉਹਨੂੰ ਜਨਤਕ ਕਰੂ। ਐਕਚੁਅਲੀ ਜੀ 2 ਦਿਨ ਪਹਿਲਾਂ ਜਿਹੜੇ 15 ਦੇ ਕਰੀਬ ਹੈਗੇ ਨੇ ਜੀ ਜਿਹੜੇ SGPC ਦੇ ਮੈਂਬਰ ਨੇ, ਜਿਹੜੇ ਬਾਦਲ ਦਲ ਨਾਲ ਸੰਬੰਧਿਤ ਨਹੀਂ, ਉਹਨਾਂ ਨੇ ਜਿਹੜੀ ਇਹਦੀ ਇੱਕ ਸਾਈਨ ਕਰਕੇ ਚਿੱਠੀ SGPC ਦੇ ਪ੍ਰਧਾਨ ਦੇ ਨਾਮ ਦੇ ਉੱਤੇ ਦਿੱਤੀ ਸੀ। ਇਸ ਮਹੀਨੇ ਦੀ 18 ਤਰੀਕ ਤੱਕ ਸਮਾਂ ਦਿੱਤਾ ਗਿਆ ਸੀਗਾ। ਇਹ ਆਖਿਆ ਗਿਆ ਸੀਗਾ ਵੀ ਜਾਂ ਤਾਂ ਇਹ ਜਿਹੜੀ ਜਾਂਚ ਹੋਈ ਆ ਇਹ ਸਾਰੀ ਦੀ ਸਾਰੀ ਜਨਤਕ ਕਰੋ, ਨਹੀਂ ਤਾਂ ਇਹਦੇ ਸੰਬੰਧੀ ਜਿਹੜਾ ਵੀ ਉਹ ਕਾਨੂੰਨੀ ਰਾਹ ਅਖਤਿਆਰ ਕਰਨਗੇ ਇਹ SGPC ਦੇ ਮੈਂਬਰ। ਕਿਉਂਕਿ ਚਾਹੇ ਇਹ ਲੱਗਦਾ ਹੋਵੇ ਕਿ 15 ਮੈਂਬਰ ਜਿਹੜਾ ਵੀ ਉਹ ਕੀ ਕਰ ਸਕਦੇ ਆ, ਕਿਉਂਕਿ ਹੈ ਤਾਂ ਸੰਵਿਧਾਨ ਦੇ ਅਧੀਨ ਨਾ ਇਹ SGPC ਦੀ ਜਿਹੜੀ ਚੱਲਦੀ ਹੈ। ਜੇ 15 ਮੈਂਬਰ ਅਦਾਲਤ ਦੇ ਵਿੱਚ ਚਲੇ ਜਾਂਦੇ, ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਆ ਕਿ ਇਹ ਜਨਤਕ ਜਿਹੜੀ ਉਹ ਕੀਤੀ ਜਾਵੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਮਾਮਲੇ 'ਚ ਘਿਰ ਜਾਣੀ। ਫਿਰ ਇਹਨਾਂ ਨੂੰ ਕਾਨੂੰਨੀ ਰਾਹ ਜਿਹੜਾ ਉਹ ਅਖਤਿਆਰ ਕਰਨਾ ਪੈਣਾ ਉਹਨਾਂ ਦੇ ਖਿਲਾਫ, ਜਿੱਥੋਂ ਇਹ ਭੱਜ ਰਹੀ ਹੈ SGPC ਦਾ ਪ੍ਰਧਾਨ ਜੇ ਇਸ ਗੱਲ ਤੋਂ ਜਿਹੜਾ ਜੀ ਉਹ ਭੱਜ ਰਿਹਾ, ਉਹ ਇਸ ਗੱਲ ਤੋਂ ਭੱਜ ਰਿਹਾ ਕਿ ਇਹਨਾਂ ਨੇ ਕਿਹਾ ਸੀਗਾ, ਕਿਸੇ ਹੋਰ ਨੇ ਥੋੜ੍ਹੀ ਕਿਹਾ ਕਿ ਅਸੀਂ ਫੌਜਦਾਰੀ ਜਿਹੜੇ ਕੇਸ ਨੇ ਉਹ ਦਰਜ ਕਰਾਵਾਂਗੇ, ਉੱਥੋਂ ਭੱਜ ਗਏ। ਕੋਈ ਕਿਸੇ ਕਿਸਮ ਦਾ ਕੇਸ ਜਿਹੜਾ ਜੀ ਉਹ ਦਰਜ ਕਰਾਉਣ ਦੀ ਜ਼ਰੂਰਤ ਨਹੀਂ। ਇਹ ਜਿਹੜਾ ਥ੍ਰੈਟ ਸੀਗਾ 15 ਮੈਂਬਰਾਂ ਨੇ ਕੀਤਾ, ਉਹ ਕੰਮ ਆਇਆ। ਤੇ ਜਿਹੜੇ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਜਿਹੜੀ ਇਹ ਜਾਂਚ ਰਿਪੋਰਟ ਹੈ ਉਹ ਜਨਤਕ ਕਰ ਦਿੱਤੀ ਆ ਅੱਜ। ਜਿਹੜਾ ਜੀ ਇਹ ਕਿਹਾ ਕਿ ਇਹ ਅੱਜ SGPC ਦੀ ਵੈਬਸਾਈਟ ਦੇ ਉੱਤੇ ਜਿਹੜੀ ਉਹ ਉਪਲਬਧ ਹੋਊਗੀ। 1000 ਸਫ਼ਿਆਂ ਦੀ ਰਿਪੋਰਟ ਹੈ। ਇਹ ਕਿਹਾ ਗਿਆ ਜੀ ਕਿ ਇਹਨੂੰ ਸਕੈਨ ਕਰਕੇ ਜਿਹੜਾ ਜੀ ਉੱਥੇ ਪਾਇਆ ਜਾਊਗਾ। ਫਿਰ ਉਹ ਸਕੈਨ ਕਰਕੇ ਵੀ ਤੁਸੀਂ ਪਾਉਣਾ, ਤੁਸੀਂ ਮੀਡੀਆ ਦੇ ਵਾਸਤੇ ਇਹਨੂੰ ਕਿਉਂ ਨਹੀਂ ਜਿਹੜਾ ਜੀ ਉਹ ਜਨਤਕ ਕਰਨ ਦੇ? ਸਕੈਨ ਦੇ ਵਿੱਚ ਅਜੇ ਆਈ ਨਹੀਂ ਗਈ, ਜਿੰਨੀ ਕੁ ਮੇਰੀ ਜਾਣਕਾਰੀ ਆ ਉਹ ਆ ਲੈਣ ਦਿਓ। ਉਹਦੇ ਉੱਤੇ ਬਾਅਦ ਜਿਹੜੀ ਵੀ ਉਹ ਕੋਈ ਟਿੱਪਣੀ ਕਰਾਂਗੇ ਕਿ ਉਸ ਰਿਪੋਰਟ ਦੇ ਵਿੱਚ ਕੀ ਜਿਹੜਾ ਵੀ ਹੈਗਾ। ਇਹ ਕਿਹਾ ਗਿਆ ਕਿ ਜਿਹੜੇ ਇਹਦੇ ਵਿੱਚ ਕੋਈ 600 ਦੇ ਕਰੀਬ ਜਿਹੜੇ ਸਫ਼ੇ ਨੇ, ਉਹਦੇ ਵਿੱਚ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਜਿਹੜੇ ਆ ਉਹ ਕੀਤੇ ਗਏ ਆ। ਇਹ ਰਿਪੋਰਟ ਆਉਣ ਤੋਂ ਬਾਅਦ, ਜਨਤਕ ਹੋਣ ਤੋਂ ਬਾਅਦ ਇਹਦੀ ਚਰਚਾ ਹੋਣੀ ਜਿਹੜੀ ਜੀ ਉਹ ਲਾਜ਼ਮੀ ਹੈ। ਦੇਖੋ ਜਿਹੜਾ 328 ਸਰੂਪਾਂ ਵਾਲਾ ਮਾਮਲਾ, ਇਹ ਗਲੇ ਦੀ ਹੱਡੀ ਤਾਂ ਬਣਿਆ ਹੋਇਆ SGPC ਦੀ। ਉੱਥੇ ਜਿਹੜੇ ਬੈਠੇ ਨੇ ਇਹਦੇ ਵਿਰੋਧ ਦੇ ਵਿੱਚ ਕਿ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹ ਕਿਸੇ ਨੂੰ ਨਹੀਂ ਇਹਨਾਂ ਨੂੰ ਦਿਸ ਰਹੇ। ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਤਾਂ ਚਲੇ ਗਏ ਸਿਰੋਪਾਓ ਪਾਉਣ। ਉੱਥੇ 5 ਜਾਣੇ ਜਿਹੜੇ ਬੈਠੇ ਨੇ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ, ਚੰਗੀ ਗੱਲ ਹੈ, ਉਹਨਾਂ ਨੂੰ ਸਿਰੋਪਾਓ ਦਿੱਤਾ ਗਿਆ, ਬੜੀ ਵੱਡੀ ਗੱਲ ਆ। ਇਹ ਏਦਾਂ ਦਾ ਇੱਕ ਐਜੀਟੇਸ਼ਨ ਜਿਹੜੀ SGPC ਦੇ ਦਫ਼ਤਰ ਦੇ ਬਾਹਰ ਵੀ ਹੋਣ ਡਈ ਹੈ। ਇਹ ਉਹਨੂੰ ਦਬਾਉਣ ਦੇ ਯਤਨ ਨੇ ਸਾਰੇ, ਵੀ ਕਿਸੇ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚੋਂ ਕੋਈ ਨਾ ਕੋਈ ਘੁੱਡੀ ਜਿਹੜੀ ਜੀ ਉਹ ਕੱਢ ਕੇ ਨਿਕਲ ਲਿਆ ਜਾਵੇ। ਤੇ ਹੁਣ ਦੇਖਣਾ ਇਹ ਹੋਊਗਾ ਕਿ ਇਹ ਜਿਹੜੀ ਜਾਂਚ ਰਿਪੋਰਟ ਹੈ, ਕਿਉਂਕਿ ਇਹ ਸਭ ਨੂੰ ਪਤਾ ਜੀ ਇਸ ਜਾਂਚ ਰਿਪੋਰਟ ਦੇ ਵਿੱਚ ਹੋਣਾ ਕੀ ਆ। ਇਹ ਐਕਚੁਅਲੀ ਰਿਟਾਇਰਡ ਜੱਜ ਨੇ ਜਾਂਚ ਕਰਨੀ ਸੀ, ਸਭ ਨੂੰ ਪਤਾ ਹੈ ਕਿ ਉਹ ਛੱਡ ਕੇ ਚਲੇ ਗਏ, ਤੇ ਫਿਰ ਇਹ ਵਕੀਲ ਦੀ ਇੱਕ ਜਾਂਚ ਰਿਪੋਰਟ ਹੈ। ਖੈਰ ਉਹ ਆ ਜਾਵੇ, ਕੀ ਹੈ ਉਹਦੇ ਉੱਤੇ ਟਿੱਪਣੀ ਬਾਅਦ ਕਰਾਂਗੇ ਜੀ। ਤੇ ਅੱਗੇ ਭਾਜਪਾ ਆਗੂਆਂ ਦੇ ਘਰਾਂ ਦੀ ਗੱਲ ਕਰਦੇ ਹਾਂ, ਉਹ ਵੀ ਘੇਰੇ ਕਿਸਾਨਾਂ ਨੇ। ਤੋ ਜਿਹੜੇ ਇਹ ਆਗੂ ਨੇ ਇੱਥੇ ਪੰਜਾਬ ਦੇ ਰਹਿਣ ਵਾਲੇ, ਉਹਨਾਂ ਨੂੰ
ਉਹਨਾਂ ਦੇ ਘਰਾਂ ਨੂੰ ਜਿਹੜਾ ਜੀ ਘੇਰਿਆ ਹੋਇਆ ਕਿਸਾਨਾਂ ਨੇ, ਚਾਹੇ ਉਹ ਸੋਮ ਪ੍ਰਕਾਸ਼ ਹੈ ਜਿਹੜੇ ਕਿ ਇਸ ਵੇਲੇ ਇੱਥੇ ਸੈਂਟਰ ਦੇ ਵਿੱਚ ਮਿਨਿਸਟਰ ਨੇ, ਔਰ ਚਾਹੇ ਉਹ ਅਸ਼ਵਨੀ ਸ਼ਰਮਾ ਨੇ ਜਿਹੜੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਚਾਹੇ ਉਹ ਸ਼ਵੇਤ ਮਲਿਕ ਹੈ ਜਿਹਦੇ ਘਰ ਦੇ ਬਾਹਰ ਪੱਕਾ ਧਰਨਾ ਜਿਹੜਾ ਜੀ ਉਹ ਕਿਸਾਨਾਂ ਨੇ ਲਾਇਆ ਹੋਇਆ। ਇਹਨਾਂ ਦੇ ਘਰ ਪੱਕੇ ਤੌਰ ਦੇ ਉੱਤੇ ਜਿਹੜੇ ਜੀ ਉਹ ਘੇਰ ਲਏ। ਕੱਲ ਸੋਮ ਪ੍ਰਕਾਸ਼ ਹੋਰਾਂ ਦੀ ਡਿਊਟੀ ਜਿਹੜੀ ਜੀ ਉਹ ਲੱਗੀ। ਇੰਨਾ ਕੁ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਹ ਚੰਡੀਗੜ੍ਹੋਂ ਨਿਕਲ ਕੇ ਲੁਧਿਆਣੇ ਤੱਕ ਪਹੁੰਚੇ। ਲੁਧਿਆਣੇ ਆ ਕੇ ਇਹਨਾਂ ਜਿਹੜੀ ਸੀਗਾ ਜੀ ਉਹ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਨਾਲ ਦੀ ਨਾਲ ਉੱਥੋਂ ਜਿਹੜਾ ਜੀ ਉਹ ਨਿਕਲ ਗਏ। ਇਹ ਜਿਹੜੀ ਗੱਲ ਕਹੀ ਸੋਮ ਪ੍ਰਕਾਸ਼ ਹੋਰਾਂ ਨੇ ਇੱਥੇ ਜਿਹੜਾ ਜੀ ਆ ਕੇ ਕਿ ਹੁਣ ਪਤਾ ਨਹੀਂ ਅਕਾਲੀਆਂ ਨੂੰ ਜਿਹੜਾ ਜੀ ਉਹ ਕੀ ਹੋ ਗਿਆ। ਉਹ ਤਾਂ ਪਹਿਲਾਂ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਰਹੇ ਆ। 2 ਦਿਨ ਪਹਿਲਾਂ ਹਰਦੀਪ ਸਿੰਘ ਪੁਰੀ ਹੋਰਾਂ ਨੇ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਆਖੀ ਸੀ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਤਾਂ ਕਦੀ ਵਿਰੋਧ ਕੀਤਾ ਹੀ ਨਹੀਂ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਹੁੰਦੇ ਆ। ਹੁਣ ਸੋਮ ਪ੍ਰਕਾਸ਼ ਹੋਰਾਂ ਨੇ ਇਹ ਗੱਲ ਜਿਹੜੀ ਜੀ ਕਹੀ ਹੈ ਕਿ ਉਹ ਤਾਂ ਸਾਰਾ ਕੁਝ ਪ੍ਰਚਾਰ ਦੇ ਰਹੇ ਆ। ਅੱਜ ਉਹ ਪਤਾ ਨਹੀਂ ਉਹਨਾਂ ਨੂੰ ਕੀ ਜਿਹੜਾ ਜੀ ਉਹ ਹੋ ਗਿਆ। ਲੁਧਿਆਣੇ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਗਈ ਸੋਮ ਪ੍ਰਕਾਸ਼ ਨੇ, ਜੇ ਉਸ ਗੱਲਬਾਤ ਨੂੰ ਤੁਸੀਂ ਸੁਣੋ ਤਾਂ ਉਹਦੇ ਵਿੱਚ ਉਹ ਇੱਕ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦੇ ਰਹੇ ਆ, MSP ਕਿਤੇ ਨਹੀਂ ਚੱਲੀ, MSP ਕਿਤੇ ਨਹੀਂ ਚੱਲੀ, MSP ਬੰਦ ਨਹੀਂ ਹੋ ਰਹੀ। ਇਹ ਉਹੀ ਰਾਗ ਹੈ ਜਿਹੜਾ ਬਾਦਲ ਪਰਿਵਾਰ ਅਲਾਪਦਾ ਸੀਗਾ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਵੀਡੀਓ ਸੀ, ਜੇ ਤੁਸੀਂ ਉਹ ਵੀ ਸੁਣ ਲਓ ਤੇ ਉਹਦੇ ਵਿੱਚ ਵੀ ਦੇਖੋ ਇਹ ਗੁੰਮਰਾਹ ਕਰਨ ਦੇ ਯਤਨ ਨੇ। ਜਿਹੜੀ MSP ਹੈ ਕੱਲੀ MSP ਇਸ਼ੂ ਨਹੀਂ ਗਾ। ਤੇ ਆਉਂਦੇ ਦਿਨਾਂ ਦੇ ਵਿੱਚ ਜੇ ਗੱਲਬਾਤ ਹੁੰਦੀ ਹੈ ਤੇ ਉਹਦੇ ਵਿੱਚ ਕੀਤਾ ਕੀ ਜਾਣਾ, MSP ਜਿਹੜੀ ਦੀ ਉਹ ਇਹਦੇ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ ਕਾਨੂੰਨ ਦੇ ਵਿੱਚ, ਕਿ ਇਹ ਨਹੀਂ ਜਿਹੜਾ ਦੀ ਜਾਊਗੀ। ਜੇ ਮੰਨ ਲਓ ਕੱਲੀ MSP ਜਿਹੜੀ ਜਾਂਦੀ, ਜਿਹੜੀਆਂ ਬਾਕੀ ਮੱਦਾਂ ਨੇ ਇਹਨਾਂ ਬਿੱਲਾਂ ਦੇ ਵਿੱਚ, ਉਹ ਫਿਰ ਉਹ ਤਾਂ ਉੱਥੇ ਰਹਿਣਗੀਆਂ ਖੜੀਆਂ। ਜੇ ਉਹ ਉੱਥੇ ਖੜੀਆਂ ਰਹਿੰਦੀਆਂ ਨੇ ਤੇ ਫਿਰ MSP ਜਿਹੜੀ ਹੈ ਜੀ ਉਹ ਕੱਲੀ ਲਾਉਣ ਦੇ ਨਾਲ ਕੁਛ ਨਹੀਂ ਹੋਣਾ। ਇਹ ਜਿਹੜਾ ਆ ਕੇ ਹੁਣ ਪ੍ਰਚਾਰਿਆ ਜਾ ਰਿਹਾ ਨਾ, ਕਿਉਂਕਿ ਪਹਿਲਾਂ ਇਹ ਅਕਾਲੀ ਦਲ ਇਹਨਾਂ ਦਾ ਬੁਲਾਰਾ ਬਣਿਆ ਹੋਇਆ ਸੀ, ਉਹ ਇੱਕੋ ਹੀ ਗੱਲ ਜਿਹੜੀ ਕਰਦਾ ਸੀ, MSP ਕਿਤੇ ਨਹੀਂ ਚੱਲੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਸੁਣ ਲਓ ਜੀ, ਮੈਂ ਸਿਆਸਤ ਛੱਡ ਦੂੰ ਜੇ MSP ਕਿਤੇ ਜਿਹੜੀ ਜੀ ਉਹ ਚੱਲੇਗੀ। ਹਰਸਿਮਰਤ ਕੌਰ ਬਾਦਲ ਹੋਰਾਂ ਦੇ ਬਿਆਨ ਸੀ, ਮੈਂ ਸਿਆਸਤ ਛੱਡ ਦੂੰ ਜੇ MSP ਕਿਤੇ ਚੱਲੇਗੀ। ਹੁਣ ਭਾਜਪਾ ਆਗੂ ਜਿਹੜੇ ਨੇ ਜੀ ਉਹ MSP ਦਾ ਰੌਲਾ ਪਾ ਰਹੇ ਆ ਤਾਂ ਕਿ ਜਿਹੜੇ ਇਹ ਆਰਡੀਨੈਂਸ ਜਿਹੜੇ ਪਹਿਲਾਂ ਸੀਗੇ ਹੁਣ ਕਾਨੂੰਨ ਬਣ ਗਏ। ਉਹਨਾਂ ਦੀਆਂ ਵਿਚਲੀਆਂ ਜਿਹੜੀਆਂ ਕਲੌਜ਼ ਨੇ, ਜਦੋਂ ਤੁਸੀਂ ਉਹਨਾਂ ਕਲੌਜ਼ ਨੂੰ ਜਿਹੜਾ ਜੀ ਉਹ ਪੜ੍ਹਦੇ ਹੋ, ਉਹਨਾਂ ਦਾ ਭੋਗ ਕਰਦੇ ਹੋ ਕਿ ਕਿਸਾਨਾਂ ਦੇ ਤਾਂ ਸਾਰੇ ਹੱਕ ਜਿਹੜੇ ਖੋਲੇ ਗਏ। ਉਹਦੇ ਵਿੱਚ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਉਹਦੇ ਵਿਰੋਧ ਦੇ ਵਿੱਚ ਕਿਸੇ ਅਦਾਲਤ ਨਹੀਂ ਜਾ ਸਕਦਾ। ਕਿਸਾਨ ਜਿਹੜਾ ਕੰਟਰੈਕਟ ਕਰੂਗਾ, ਜਿਹੜੇ ਅਦਾਰੇ ਨੇ ਉਹਦੇ 'ਚ ਮਰਜ਼ੀ ਜਾ ਸਕਦੇ ਆ, ਉਹ ਜਦੋਂ ਮਰਜ਼ੀ ਤੋੜ ਸਕਦੇ ਆ। ਕਿਸਾਨ ਜਿਹੜਾ ਜੀ ਉਹ ਤਾਂ ਨਹੀਂ ਕਰ ਸਕਦਾ। 3600 ਕਰੋੜ ਰੁਪਈਆ ਜਿਹੜਾ ਮੰਡੀ ਫੀਸ ਦੇ ਰੂਪ ਦੇ ਵਿੱਚ ਆਉਂਦਾ, ਜਿਹੜਾ ਕਿਸਾਨ ਦੇ ਪੱਲਿਓਂ ਨਹੀਂ ਜਾਂਦਾ, ਉਹ ਆੜ੍ਹਤੀਆਂ ਦੇ ਪੱਲਿਓਂ ਜਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹਨਾਂ ਦੇ ਕੋਲੋਂ ਆਉਂਦਾ, ਜਿਹੜਾ ਕਿ ਕਿਸੇ ਵੀ ਸੂਬੇ ਦੀਆਂ ਲਿੰਕ ਸੜਕਾਂ ਤੇ ਬਾਕੀ ਡਿਵੈਲਪਮੈਂਟ ਦੇ ਉੱਤੇ ਜਾਂਦਾ। ਉਹ ਤੁਸੀਂ ਖਤਮ ਕਰਤਾ। ਉਹ ਕਿਉਂ ਖਤਮ ਕੀਤਾ? ਜਿਹੜਾ ਜੀ ਉਹ ਕਿਸਾਨ ਦੇ ਪੱਲਿਓਂ ਤਾਂ ਜਾਂਦਾ ਨਹੀਂ, ਡਿਵੈਲਪਮੈਂਟ ਹੁੰਦੀ ਹੈ। ਇੱਥੇ ਕੋਈ ਲਿੰਕ ਸੜਕ ਜਿਹੜੀ ਵੀ ਉਹ ਨਹੀਂ ਦਿਸਣੀ। ਜਿਹੜੀ ਜਿੱਥੋਂ ਤੱਕ ਕੰਟਰੈਕਟ ਵਾਲੀ ਗੱਲ ਹੈ, ਉਹ ਏਡੀਆਂ ਖਤਰਨਾਕ ਕਲੌਜ਼ ਨੇ ਕਿ ਸਿੰਪਲ ਦੀ ਗੱਲ ਹੈ ਜੀ, ਜਿਹੜੇ ਮਜਾਰਿਆਂ ਤੋਂ ਮਾਲਕ ਬਣੇ ਸੀ, ਮਾਲਕਾਂ ਤੋਂ ਮਜਾਰੇ ਜਿਹੜਾ ਜੀ ਉਹ ਬਣ ਜਾਣਗੇ। ਇਸੇ ਕਰਕੇ ਇਹ ਪ੍ਰਚਾਰ ਜਿਹੜਾ ਜੀ MSP ਜਿਹੜਾ ਉਹ ਕੀਤਾ ਜਾ ਰਿਹਾ, ਇਹਦੇ ਤੋਂ ਸੁਚੇਤ ਹੋਣ ਦੀ ਜਿਹੜੀ ਜ਼ਰੂਰਤ ਹੈ ਕਿ ਮਸਲਾ MSP ਵਾਲਾ ਨਹੀਂ ਗਾ ਜੀ, ਮਸਲਾ ਕਾਨੂੰਨਾਂ ਦਾ। ਜੀ ਇਹਨਾਂ ਵੱਡਿਆਂ ਨੂੰ ਕੀ ਹੋਣਾ ਜੀ, ਜੋ ਕੁਛ ਇੰਨਾ ਕੁਛ ਲੈ ਕੇ ਬੈਠੇ ਤੇ ਅੱਗੇ ਕਰਦੇ ਆ। ਕਿਸਾਨ ਸੰਘਰਸ਼ ਤੇ ਚੱਲ ਰਿਹਾ ਆ, ਪਰ ਉਸ ਦੇ ਵਾਸਤੇ ਆਮ ਲੋਕਾਂ ਦਾ ਕੀ ਵਤੀਰਾ ਆ, ਕੀ ਕੋਈ ਮਦਦ ਵੀ ਕਰ ਰਿਹਾ? ਬਿਲਕੁਲ ਜੀ, ਜਿਹੜੇ ਲੋਕ ਨੇ ਉਹ ਇਹਦਾ ਪਾਰਟ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਬਣ ਰਹੇ ਆ ਸਭ ਕਾਸੇ ਦਾ। ਜਦੋਂ ਤੁਸੀਂ ਜਿਹੜਾ ਦੇਖਦੇ ਹੋ ਲੋਕ ਜਿਹੜੇ ਆ ਉਹ ਦਿਲ ਖੋਲ ਰਹੇ ਆ ਜੀ। ਔਰ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਪਹਿਲਾਂ ਤਾਂ ਲੁਕਵੇਂ ਛਿਪਵੇਂ ਰੂਪ ਦੇ ਵਿੱਚ ਮਾੜੀ ਮੋਟੀ ਮਦਦ ਕਰ ਰਹੇ ਹੈ, ਤਾਂ ਕਿਸਾਨ ਪਰਿਵਾਰਾਂ ਦੇ ਨਾ ਉਹ ਵੀ, ਤੇ ਉਹ ਜਿਹੜਾ ਜੀ ਉੱਥੇ ਆ ਕੇ ਹੁਣ ਲੰਘਦੇ ਟੱਪਦੇ ਜੀ, ਜਿਹੜਾ ਕੋਈ 100 ਰੁਪਇਆ ਦੇ ਗਿਆ, ਕੋਈ 500 ਰੁਪਇਆ ਜਿਹੜਾ ਜੀ ਉਹ ਦੇ ਗਿਆ, ਕੋਈ 50 ਰੁਪਏ ਦੇ ਗਿਆ, ਉਹ ਦੇ ਰਹੇ ਆ। ਔਰ ਜਿਹੜਾ ਹੁਣ ਤੱਕ ਸਾਹਮਣੇ ਆ ਕੇ ਜਿਹੜਾ ਜੀ ਉਹ ਕੁਛ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਹੈ ਤਾਂ, ਕਿਉਂਕਿ ਵੱਡਿਆਂ ਨੇ ਤਾਂ ਕੀ ਦੇਣੇ ਆ,
ਵੱਡਿਆਂ ਦੇ ਤਾਂ ਆਪਣੇ ਢਿੱਡ ਬਹੁਤ ਵੱਡੇ ਨੇ। ਇਹ ਸਿਪਾਹੀ ਵਗੈਰਾ ਨੇ ਜੀ, ਉਹਨਾਂ ਨੇ ਇਕੱਠੇ ਕਰਕੇ ਜਿਹੜੇ ਇੱਥੇ ਅੰਮ੍ਰਿਤਸਰ ਬਠਿੰਡਾ ਸੜਕ ਦੇ ਉੱਤੇ ਬੈਠੇ, ਉਹਨਾਂ ਨੂੰ 1600 ਰੁਪਈਆ ਜਿਹੜਾ ਜੀ ਉਹ ਦਿੱਤਾ ਵੀ ਇੰਨਾ ਅਸੀਂ ਆਪਣਾ ਜਿਹੜਾ ਜੀ ਉਹ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੁੰਦੇ ਹਾਂ। ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਆ ਕਿਸਾਨ, ਉੱਥੇ ਜਿਹੜੇ ਟਰੱਕ ਡਰਾਈਵਰ ਲੰਘਦੇ ਆ, ਉਹ ਟੋਲ ਪਲਾਜ਼ੇ ਤੋਂ ਲੰਘਦੇ ਆ, ਪਰਚੀ ਤਾਂ ਉੱਥੇ ਕੱਟਣ ਨਹੀਂ ਦੇ ਰਹੇ ਕਿਸਾਨ। ਗਾਂਹ ਜਾ ਕੇ ਜਿਹੜਾ ਵੀ ਉਹ ਟਰੱਕ ਰੋਕਦੇ ਆ, ਉਤਰ ਕੇ ਕੋਈ 50 ਰੁਪਈਏ, ਕੋਈ 100 ਰੁਪਈਏ, ਕੋਈ 20 ਰੁਪਈਏ, 40 ਰੁਪਈਏ, ਕਿਉਂਕਿ ਡਰਾਈਵਰ ਨੇ ਉਹ ਵਿਚਾਰੇ ਜਿੰਨੇ ਜੋਗੇ ਨੇ ਉਹ ਲਿਆ ਕੇ ਉਹਦੇ ਵਿੱਚ ਭੇਟਾ ਜਿਹੜੀ ਉਹ ਦੇ ਰਹੇ ਆ। ਜਿਹੜਾ ਬਠਿੰਡਾ ਅੰਮ੍ਰਿਤਸਰ ਸੜਕ ਦੇ ਉੱਤੇ ਜਿਹੜਾ ਟੋਲ ਪਲਾਜ਼ਾ ਹੈ, ਉਹ ਇਹ ਕਹਿੰਦੇ ਆ ਕਿ ਤਕਰੀਬਨ ਗੁਪਤਦਾਨ ਬਹੁਤਾ ਆ ਰਿਹਾ। 15,000 ਤੱਕ ਦੀ ਰਾਸ਼ੀ ਜਿਹੜੀ ਆ ਉਹ ਦਿਨ ਦੀ ਇੱਥੇ ਇਕੱਠੀ ਹੋ ਰਹੀ ਆ। 15,000 ਰੁਪਈਆ ਕੋਈ ਬਹੁਤ ਵੱਡੀ ਰਕਮ ਨਹੀਂ ਜਿਹੜੀ ਜੀ ਉਹ ਹੁੰਦੀ। ਬਹੁਤ ਸਾਰੇ ਲੋਕ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਕਦੀ ਇਹ ਆਇਆ ਵੀ ਨਾ ਹੋਵੇ ਕਿ ਇੰਨੇ ਲੋਕ ਜਿਹੜੇ ਲਾਈਨਾਂ ਦੇ ਉੱਤੇ ਬੈਠੇ ਆ, ਟਰੈਕ ਦੇ ਉੱਤੇ ਬੈਠੇ ਆ, ਜਿਹੜੇ ਟੋਲ ਪਲਾਜ਼ਿਆਂ ਤੇ ਬੈਠੇ ਆ, ਜਿਹੜੇ ਰਿਲਾਇੰਸ ਦੇ ਮਾਲਸ ਨੇ ਉਹਨਾਂ ਨੂੰ ਘੇਰੀ ਬੈਠੇ ਆ, ਉਹਨਾਂ ਦੀ 3 ਟਾਈਮ ਦੀ ਰੋਟੀ, ਚਾਹ ਵਗੈਰਾ ਜਿਹੜੀ ਜੀ ਉਹ ਕਿੱਥੋਂ ਸਾਰਾ ਕੁਝ ਚੱਲਦਾ। SGPC ਨੇ ਜਿਸ ਦਿਨ ਇਹ ਅਕਾਲੀ ਦਲ ਨੇ ਕੱਢੀ ਸੀ ਤਖਤਾਂ ਤੋਂ ਰੈਲੀ, ਉਹਨੇ ਲੰਗਰ ਦਾ ਪ੍ਰਬੰਧ ਕੀਤਾ ਥਾਂ ਥਾਂ ਦੇ ਉੱਤੇ। ਕਿਸਾਨਾਂ ਦੀ ਲੰਗਰ ਦਾ ਪ੍ਰਬੰਧ ਜਿਹੜਾ ਜੀ SGPC ਨੇ ਨਹੀਂ ਕੀਤਾ। ਜਿਹੜੇ ਉਂਝ ਗੁਰਦੁਆਰੇ ਨੇ ਪਿੰਡਾਂ ਦੇ ਵਿੱਚ, ਉੱਥੇ ਰਸਦ ਜਿਹੜੀ ਆ ਜੀ ਉਹਦੀ ਅਨਾਊਂਸਮੈਂਟ ਹੋ ਰਹੀ ਹੈ। ਉੱਥੋਂ ਕੱਚੀ ਰਸਦ ਲੰਗਰ ਦੇ ਰੂਪ ਦੇ ਵਿੱਚ ਬਣਾ ਕੇ ਡਿਊਟੀ ਪਿੰਡ ਲੈ ਰਹੇ ਆ। ਅੱਜ ਦੀ ਡਿਊਟੀ ਸਾਡੀ, ਭਲਕ ਦੀ ਜਿਹੜੀ ਜੀ ਉਹ ਸਾਡੀ। ਜਿਹੜੇ ਕੁਛ ਲੋਕ ਨੇ ਕੋਈ ਪੂਰੀਆਂ ਛੋਲੇ ਜਿਹੜਾ ਉਹ ਬਣਾ ਕੇ ਇਹਨਾਂ ਕਿਸਾਨਾਂ ਦੇ ਧਰਨਿਆਂ ਦੇ ਉੱਤੇ ਜਿਹੜਾ ਦੇ ਰਹੇ ਨੇ। ਇੱਥੇ ਧਬਲਾਨ ਪੈਂਦਾ ਨਾਲ ਹੀ ਪਟਿਆਲੇ ਦੇ ਨੇੜੇ, ਇੱਥੇ ਰੇਲ ਮਾਰਗ ਦੇ ਉੱਤੇ ਕਿਸਾਨ ਬੈਠੇ ਆ। ਇੱਥੇ ਪਟਿਆਲੇ ਦੇ ਸ਼ਹਿਰ ਦੇ ਵਿੱਚੋਂ ਲੋਕਾਂ ਦੇ ਵੱਲੋਂ ਜਿਹੜਾ ਜੀ ਉਹ ਫਰੂਟ ਡੇਲੀ ਉੱਥੇ ਭੇਜਿਆ ਜਾ ਰਿਹਾ ਇਹਨਾਂ ਕਿਸਾਨਾਂ ਦੇ ਵਾਸਤੇ। ਉਹ ਆਪ ਕਾਰਾਂ ਦੇ ਵਿੱਚ ਜਿਹੜਾ ਉਹ ਦੇ ਕੇ ਆ ਰਹੇ। ਇਹ ਨਾ ਪਹਿਲੀ ਵਾਰੀ ਜਿਹੜੀ ਚੀਜ਼ ਹੈ ਉਹ ਵੇਖਣ ਦੇ ਵਾਸਤੇ ਮਿਲ ਰਹੀ ਹੈ ਕਿ ਕਿਸਾਨ ਸਮੱਸਿਆ ਜਿਹੜੀ ਹੈ ਜੀ ਉਹਦੀ ਸਮਝ ਤਕਰੀਬਨ ਹਰ ਵਰਗ ਨੂੰ ਜਿਹੜੀ ਉਹ ਲੱਗ ਰਹੀ ਹੈ ਕਿ ਜੇ ਕਿਸਾਨ ਰੁੜ ਗਿਆ ਤੇ ਸਾਰੇ ਵਰਗ ਜਿਹੜੇ ਨੇ ਉਹ ਰੁੜ ਜਾਣਗੇ। ਇਹ ਇਸ ਅੰਦੋਲਨ ਦੀ ਪ੍ਰਾਪਤੀ ਹੈ। ਔਰ ਓਵਰਆਲ ਜੇ ਦੇਖਿਆ ਜਾਵੇ ਤਾਂ ਇਹਦੀ ਇੱਕ ਪ੍ਰਾਪਤੀ ਜਿਹੜੀ ਉਹ ਮੈਂ ਮੰਨਦਾ ਇਸ ਪੱਖੋਂ ਕਿ ਜੇ ਤੁਸੀਂ ਦੇਖੋ ਤਾਂ ਇਹਦੇ ਵਿੱਚ ਕੋਈ ਕਿਸਾਨ ਆਗੂ ਨਹੀਂ ਉੱਭਰਿਆ ਵੱਡਾ। ਕਿਸਾਨ ਇਸ਼ੂ ਉੱਭਰ ਗਏ, ਕੋਈ ਮਜ਼ਦੂਰ ਆਗੂ ਨਹੀਂ ਉੱਭਰਿਆ। ਮਜ਼ਦੂਰਾਂ ਦੇ ਇਸ਼ੂ ਜਿਹੜੇ ਸੀਗੇ ਜੀ ਉਹ ਉੱਭਰ ਗਏ। ਇਹ ਵੀ ਇੱਕ ਇਹਦੀ ਪ੍ਰਾਪਤੀ ਹੈ। ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹਨਾਂ ਦਾ ਇੱਕ ਇਹ ਸੁਚੇਤ ਪੱਖ ਜਿਹੜਾ ਉਹ ਕਿਹਾ ਜਾ ਸਕਦਾ। ਨਹੀਂ ਤਾਂ ਅਦਰਵਾਈਜ਼ ਪਹਿਲਾਂ ਕੀ ਹੁੰਦਾ ਸੀਗਾ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਕਿਸੇ ਇੱਕ ਬੰਦੇ ਦੇ ਮਗਰ ਜਿਹੜਾ ਉਹ ਲੱਗੇ ਔਰ ਜਦੋਂ ਇਹ ਪਤਾ ਲੱਗਿਆ ਵੀ ਅੰਦਰ ਮੀਟਿੰਗ ਹੋ ਗਈ ਤੇ ਜੀ ਸੰਘਰਸ਼ ਖਤਮ ਹੈ ਤੇ ਕਿਸਾਨ ਉੱਠ ਕੇ ਜਿਹੜਾ ਜੀ ਉਹ ਤੁਰ ਪੈਂਦੇ ਸੀ। ਇਹ ਇਸ ਵਾਰੀ ਜਿਹੜੀ ਹੈ ਜੀ ਉਹ ਇੱਕ ਵੱਖਰੀ ਗੱਲ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਹਰ ਬੰਦਾ ਹੀ ਜਿਹੜਾ ਉਹਦੇ ਵਿੱਚ ਬੈਠਾ ਹੈ ਨਾ ਉਹ ਇੱਕ ਕਿਸਮ ਦੇ ਨਾਲ ਉਹ ਇੰਨੀ ਕੁ ਜਾਣਕਾਰੀ ਲਈ ਬੈਠਾ ਕਿ ਉਹਦੇ ਨਾਲ ਤੁਸੀਂ ਗੱਲ ਕਰੋ ਉਹ ਕੱਲੀ ਕੱਲੀ ਚੀਜ਼ ਤੁਹਾਨੂੰ ਗਣਾਉਂਦਾ ਕਿ ਆਹ ਚੀਜ਼ਾਂ ਇਸ ਕਾਨੂੰਨ ਦੇ ਵਿੱਚ ਜਿਹੜੀਆਂ ਉਹ ਗਲਤ ਨੇ ਤੇ ਸਾਡੇ ਨਾਲ ਧੱਕਾ ਜਿਹੜਾ ਵੀ ਉਹ ਹੋ ਰਿਹਾ। ਬਿਲਕੁਲ ਜੀ। ਅਮਰੀਕਾ ਤੋਂ ਪੜ੍ਹ ਕੇ ਗਏ ਜਿਹੜੇ ਉਹ ਕਹਿੰਦੇ ਕਿ ਅਸੀਂ ਤਾਂ ਪੜ੍ਹਿਆ ਹੀ ਨਹੀਂ, ਅਸੀਂ ਤਾਂ ਵੈਸੇ ਸਾਈਨ ਕਰ ਦਿੱਤੇ। ਇਸ ਤਰ੍ਹਾਂ ਵੀ ਹੋ ਰਿਹਾ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।